ਇਹ ਜਿਹੜੇ ਦੁਬਈ ਦੇ ਪਰਦੇਸੀਆਂ ਤੋਂ ਅਸੀਂ ਆਂਡਰ ਖਾ ਰਹੇ ਹਾਂ, ਚੂਚੇ ਮਿਹਨਤੀ ਨਿਕਲਣਗੇ। ਲੈ ਉਹਨਾਂ ਨੇ ਆਪੇ ਸੈੱਟ ਕਰ ਲੈਣੇ। ਬਹਿ ਜਾ ਲੈ ਜੀ। ਹਾਂ ਦੇਖ ਦੇਖ ਲੱਗੀ ਨਾ ਸਹੀ ਕਰਨ। ਆ ਆਪਦੇ ਹੇਠ ਨੂੰ ਕਰ ਰਹੀ ਹੈ ਨਾ। ਸਿਆਣਾ ਜਾਨਵਰ, ਜਿਹਦਾ ਕੰਮ ਉਹਨੂੰ ਪਤਾ। ਜਿੱਦਾਂ ਮੌਸਮ ਥੋੜ੍ਹਾ ਜਿਹਾ ਬਦਲਿਆ ਨਾ ਤੇ ਜਾਣ ਤੇ ਬਣ ਗਈ ਜ਼ਿਮੀਂਦਾਰਾਂ ਦੀ, ਜਿਨ੍ਹਾਂ ਦੀਆਂ ਫਸਲਾਂ ਇਦਾਂ ਟਨਲ ਫਾਰਮ। ਅਸਲਾਮ ਵਾਲੇਕੁਮ ਜੀ। ਸਵੇਰ ਦੀ ਜੀ ਭਾਜੜ ਪਈ ਆ, ਕੀ ਗੱਲ ਹੈ ਜੀ? ਇੱਥੇ ਹੀ ਆ। ਅੱਛਾ ਆ ਛਾਪਰ ਤੇ ਜਾਂ ਹਵਾ ਚੱਲਦੀ ਆ ਤੇ ਜਾਂ ਦਿਲ ਨੂੰ ਪੈਂਦੀ ਆ। ਇਹ ਅਸੀਂ ਹੁਣ ਬਗਾਇਆ ਵੀ ਕਰੇਲੇ ਦਾ ਕਰੇਲਾ ਇਸ ਟਾਈਮ। ਅੱਛਾ ਕਰੇਲਾ ਨਾਲ ਸਾਡੇ ਕੋਲ ਹੋਰ ਜਗ੍ਹਾ ਹੈ ਨਹੀਂ ਸੀ। ਅਸੀਂ ਜਿਹੜੀ ਸ਼ਿਮਲਾ ਨਹੀਂ, ਜਿਵੇਂ ਆਹ ਟਨਲ ਇਹਦਾ, ਇਹਦੀ ਸਾਈਡਾਂ ਇਹਦੀਆਂ, ਇਹ ਸਾਈਡਾਂ ਤੇ ਅਸੀਂ ਹਰ 2 ਫੁੱਟ ਤੇ ਬੀਜ ਲਾ ਦੇਣਾ ਇਹਦਾ। ਅੱਛਾ ਲਾਣਾ ਅਸੀਂ ਯਕਮ ਫਰਵਰੀ ਨੂੰ ਹਰ ਲੈਣ ਦੇ ਵਿੱਚ। ਹਾਂ ਨਹੀਂ, ਬਾਹਰਲੀ ਸਾਈਡ ਜਿੱਥੇ ਸੋਟੀ ਲੱਗੀ ਹੋਈ ਆ। ਅੱਛਾ ਬਾਹਰਲੀ ਸਾਈਡ ਸਟਿਕ ਲੱਗੀ ਆ ਨਾ, ਇਹਦੇ ਵਿੱਚ ਇੱਕ ਸੋਟੀ ਹੋਰ ਲਾਵਾਂਗੇ ਅਸੀਂ। ਉੱਪਰ ਜਾਲ ਪਾ ਦਾਂਗੇ ਅਸੀਂ। ਅੱਛਾ ਇਸ ਤਰ੍ਹਾਂ ਉੱਪਰ ਚੜ ਜਾਏਗਾ ਕਰੇਲਾ ਤੇ ਵਿੱਚ ਸ਼ਿਮਲਾ ਜਿਹੜੀ ਆ ਉਵੇਂ ਰਹੇਗੀ। ਜਦੋਂ ਤੇਜ਼ ਧੁੱਪ ਹੁੰਦੀ ਹੈ, ਗਰਮੀ ਹੁੰਦੀ ਆ, ਇਹ ਮਹੀਨਾ ਅਗਰ ਕਰੇਲਾ ਉੱਪਰ ਲੱਗ ਜੇ ਨਾ ਤੇ ਮਹੀਨਾ 1.5 ਮਹੀਨੇ ਦੀ ਇਹਦੀ ਲਾਈਫ ਵੱਧ ਜਾਂਦੀ ਆ। ਹੋਰ ਅੱਗੇ ਚੱਲ ਜਾਂਦੀ ਹੈ, ਛਾਂ ਬਣ ਜਾਂਦੀ ਹੈ। ਮੈਨੂੰ ਪਿਆਰ ਦੀ ਤਲਾਸ਼ ਸੀ, ਮੈਨੂੰ ਤੇਰਾ ਇੰਤਜ਼ਾਰ, ਕਿਸ ਕੰਮ ਦੀ ਸਾਡੀ ਦੋਸਤੀ, ਜੇ ਤੂੰ ਹੋਵੇਂ ਬੇਕਰਾਰ। ਸ਼ਾਇਦ ਇਲਾਜ ਹੋ ਜਾਵੇ, ਸ਼ਾਇਦ ਇਲਾਜ ਹੋ ਜਾਵੇ, ਜ਼ਖਮੇ ਜਿਗਰ ਬਖਾ ਦੇ ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਇੱਕ ਛਾਲ ਦੇ ਵਿੱਚ ਕੋਠੇ ਤੇ ਨਹੀਂ ਚੜਿਆ ਜਾ ਸਕਦਾ। ਇੱਕ ਛਾਲ 'ਚ ਤਾਂ ਬੰਦਾ ਖੂਹ 'ਚ ਹੀ ਜਾ ਸਕਦਾ, ਪਰ ਖੂਹ 'ਚੋਂ ਨਿਕਲਣ ਵਾਸਤੇ ਫਿਰ ਮਾਰਦਾ ਰਹੀ ਛਾਲਾ, ਨਹੀਂ ਨਿਕਲ ਹੁੰਦਾ। ਬਹੁਤੀ ਜਿਹੜੀ ਕਾਹਲੀ ਹੁੰਦੀ ਆ, ਬਹੁਤੀ ਲਾਲਚ ਹੁੰਦੀ ਆ, ਛੇਤੀ ਬੰਦਾ ਕਹਿੰਦਾ ਵੀ ਮੈਂ ਪਹੁੰਚ ਜਾਵਾਂ, ਇਹੋ ਜਿਹੀ ਕਾਹਲੀ ਬੰਦੇ ਨੂੰ ਫਿਰ ਟੋਇਆਂ 'ਚ ਡੇਗਦੀ ਆ। ਕੋਈ ਵੀ ਤਰੱਕੀ ਆ, ਕਿਸੇ ਮੰਜ਼ਿਲ ਤੇ ਪਹੁੰਚਣਾ, ਕਿਸੇ ਕਾਮਯਾਬੀ ਤੇ ਹੌਲੀ ਹੌਲੀ ਇੱਕ ਪੌੜੀ ਦੇ ਉੱਤੇ ਪੈਰ ਰੱਖਦਿਆਂ ਸੋਚ ਕੇ ਹਰ ਪੈਰ ਤੇ ਫਿਰ ਬੰਦਾ ਕਾਮਯਾਬੀ ਤੇ ਜਾ ਕੇ ਪਹੁੰਚਦਾ, ਤੇ ਫਿਰ ਕਿਸੇ ਥਾਂ ਤੇ ਚੜ੍ਹਾਈ ਜਾ ਕੇ ਫਿਰ ਚੜ੍ਹਦਾ। ਇਹ ਗੱਲ ਮੈਂ ਕਰਦਾ ਹੁੰਦਾ ਆਪਣੇ ਪਰਦੇਸੀ ਪੁੱਤਰਾਂ ਵਾਸਤੇ, ਆਪਣੇ ਭਰਾਵਾਂ ਵਾਸਤੇ, ਵੀ ਜਿਹੜੇ ਸਾਡੇ ਪੁੱਤਰ ਘਰ ਨੂੰ ਕੰਡ ਕਰਕੇ, ਆਪ ਦੇ ਬੱਚਿਆਂ ਨੂੰ ਛੱਡ ਕੇ, ਭੈਣ ਭਰਾਵਾਂ ਨੂੰ, ਮਾਂ ਪਿਓ ਨੂੰ ਛੱਡ ਕੇ, ਕੋਈ 10 ਸਾਲਾਂ ਦਾ, ਕੋਈ 20 ਸਾਲਾਂ ਦਾ ਸਾਨੂੰ ਇੱਥੇ ਇੱਜ਼ਤ ਦੇਣ ਵਾਸਤੇ ਆਉਂਦੇ ਸਾਡੇ ਭਰਾ। ਤੇ ਕਿਸੇ ਨੂੰ ਪੁੱਛੀਦਾ, ਕੋਈ ਕਹਿੰਦਾ ਮੈਨੂੰ 20 ਸਾਲ ਹੋ ਗਏ, ਕੋਈ ਕਹਿੰਦਾ 10 ਸਾਲ ਹੋ ਗਏ। ਫਿਰ ਜਾ ਕੇ ਇੱਕ ਘਰ ਦਾ ਜੀ ਐਡੀ ਕੁਰਬਾਨੀ ਦੇ ਕੇ ਤੇ ਫਿਰ ਪਿਛਲੇ ਸੌਖੇ ਹੁੰਦੇ ਆ, ਫਿਰ ਕਾਮਯਾਬੀ, ਫਿਰ ਮੰਜ਼ਿਲ ਲੱਭਦੀ ਆ। ਇੱਕ ਬੰਦਾ ਆਪਣੇ 20-30 ਸਾਲ ਬਾਹਰ ਔਖਿਆਂ ਹੋ ਕੇ ਤੇ ਅਗਲੇ ਨਿਆਣਿਆਂ ਨੂੰ ਸੌਖਿਆਂ ਕਰਦਾ। ਇੰਨਾ ਔਖਾ ਹੋਣਾ ਪੈਂਦਾ। ਜੇ ਕਹੋ ਵੀ ਰਾਤੋਂ ਰਾਤ ਹੀ ਸਾਰਾ ਕੁਝ ਸੂਤ ਹੋ ਜਾਵੇ, ਇੱਦਾਂ ਹੁੰਦਾ ਨਹੀਂ। ਇਹ ਕੁਰਬਾਨੀਆਂ ਦੇਣੀਆਂ ਪੈਂਦੀਆਂ, ਜਿਗਰੇ ਕਰਨੇ ਪੈਂਦੇ ਆ। ਮੈਂ ਕਹਿੰਦਾ ਮੰਜਿਆਂ ਤੇ ਬਹਿ ਕੇ ਗੱਲ ਕਰਨੀ ਬੜੀ ਸੌਖੀ ਆ, ਆਪਦੇ ਘਰਾਂ ਤੋਂ ਦੂਰ ਜਾ ਕੇ ਕਮਾਈਆਂ ਕਰਨੀਆਂ ਬੜੀਆਂ ਔਖੀਆਂ। ਕਹਿ ਤਾਂ ਦੇਣਾ ਵੀ ਉਹ ਸਾਡਾ ਮੁੰਡਾ ਬਾਹਰ ਹੁੰਦਾ, ਉਹ ਜਿਹੜਾ ਬਾਹਰ ਹੁੰਦਾ ਉਹਨੂੰ ਕਦੀ ਪੁੱਛ ਕੇ ਦੇਖੋ ਵੀ ਉਹਦੇ ਕੀ ਭਾਅ ਵਿਕਦੀ। ਲੱਗੇ ਸੀ ਅਸੀਂ ਮੁਰਗੀ ਬਿਠਾਣ ਸੇਵੇ ਤੇ, ਕੁਦਰਤੀ ਉੱਤੋਂ ਸਾਡੇ ਕੋਲ ਪ੍ਰਾਹੁਣੇ ਆ ਗਏ, ਤੇ ਪ੍ਰਾਹੁਣੇ ਵੀ ਐਸੇ ਸਾਡੇ ਕੋਲ ਦੁਬਈ ਤੋਂ ਆਏ, ਸਾਡੇ ਭਰਾ, ਸਾਡੇ ਪਰਦੇਸੀ ਪੁੱਤਰ ਆਏ। ਮੇਰਾ ਮਸੇਰ ਅਰਫਾਨ ਬੈਠਾ, ਕਈ ਵਾਰੀ ਅੱਗੇ ਵੀ ਤੁਹਾਨੂੰ ਫਿਲਮ ਉਧਰ ਕੈਮਰੇ ਵੱਲ ਦੇਖੋ ਜੀ। ਤੇ ਨਾਲ ਫਰੂਕ ਸਾਹਿਬ ਆ। ਫਰੂਕ ਸਾਹਿਬ ਸਾਡੇ ਗਰਾਈ ਪਿੰਡ ਆ ਜੀ, ਕਿਆਣੇ ਦਾ ਨੰਬਰ ਕੀ ਹੈ ਜੀ? 499 ਕਿਆਣਾ ਜੀ, ਰਜਪੂਤਾਂ ਦਾ ਪਿੰਡ ਆ, ਬਹੁਤ ਸੋਹਣਾ ਪਿੰਡ ਆ ਜੀ। ਤੇ ਸਫਦਰ ਸਾਹਿਬ ਬੈਠੇ ਵੀ ਕਿਆਣੇ ਤੋਂ, ਇਹ ਵੀ ਕਿਆਣੇ ਤੋਂ ਆਏ ਜੀ। ਤੇ ਆ ਸਾਡਾ ਮੁੰਡਾ ਲਵਾ ਮੁੰਡਾ, ਕੀ ਨਾਂ ਤੇਰਾ? ਬਲਾਲ ਸਾਹਿਬ ਵੀ ਦੁਬਈ ਤੋਂ ਆਏ, ਫਰੂਕ ਸਾਹਿਬ ਵੀ ਦੁਬਈ ਤੋਂ ਚੇਚੇ ਆਏ, ਅਰਫਾਨ ਸਾਹਿਬ ਵੀ ਦੁਬਈ ਤੋਂ ਆਏ। ਉਹ ਤਾਂ ਫਿਰ ਗੱਲ ਪਰਦੇਸੀਆਂ ਦੀ ਛਿੜ ਗਈ। ਬਿਠਾਣ ਅਸੀਂ ਉਹੀ ਮੁਰਗੀ ਲੱਗੇ ਸੀ ਵੇਲੇ, ਉਹ ਲਿਆ ਪਾ ਕੇ ਤੂੜੀ ਉਹਦੇ 'ਚ। ਅੱਜ ਨਾ ਮੌਸਮ ਬੜਾ ਠਰਿਆ ਹੈ। ਅੱਜ ਦੱਸਿਆ ਵੀ ਕਹਿੰਦੇ ਵੀ ਮੀਂਹ ਆ ਸਕਦਾ। ਉਹ ਮੀਂਹ ਦਾ ਦੱਸਿਆ ਸੀ ਅੱਜ ਸਾਰੀ ਦਿਹਾੜੀ ਦਾ। ਅਸੀਂ ਫਿਰ ਵੇਲਣੇ ਨੂੰ ਗੇੜਾ ਹੀ ਨਹੀਂ ਦਿਆ। ਬਣਾਉਣੀ ਸੀ ਅੱਜ ਗੰਨੇ ਪਏ ਆ, ਪੱਤਾਂ ਕੱਢਣੀਆਂ ਸੀ, ਫਿਰ ਅਸੀਂ ਗੇੜਾ ਨਹੀਂ ਦਿਆ। ਕਿਉਂ ਵੀ ਮੀਂਹ ਪੈ ਜਾਂਦਾ ਤੇ ਫਿਰ ਸਾਰਾ ਖੇ ਖਰਾਬਾ ਹੋ ਜਾਣਾ ਸੀ, ਬਾਲਣ ਗਿੱਲਾ ਹੋ ਜਾਣਾ ਸੀ। ਇੱਕ ਵਾਰੀ ਦਿਖਾਇਓ ਜੀ। ਉਂਝ ਤਾਂ ਹੁਣ ਇਸ ਟਾਈਮ ਨਿਕਲਿਆ ਸਵੇਰ ਦਾ, ਹੁਣ ਮੜ ਜੀ ਅੱਖ ਦਿਖਾਈ ਆ ਸੂਰਜ ਨੇ, ਪਰ ਇਸ ਪਾਸੋਂ ਐਂ ਗਰਦ ਚੜੀ ਹੋਈ ਆ। ਕੋਈ ਪਤਾ ਨਹੀਂ ਵੀ ਜਿਵੇਂ ਜਿਹੜਾ ਟਾਈਮ ਦਿੱਤਾ ਨਾ ਟੀਵੀ ਵਾਲਿਆਂ ਨੇ, ਉਸ ਟਾਈਮ 'ਤੇ ਮੀਂਹ ਆ ਜਾਂਦਾ ਹੈ। ਤਾਂ ਰੱਬ ਦੇ ਕੰਮ ਆ, ਬੰਦੇ ਨੂੰ ਅਕਲ ਵੀ ਰੱਬ ਨੇ ਦੇਈ ਆ, ਉਹ ਫਿਰ ਪਤਾ ਲੱਗ ਜਾਂਦਾ। ਤੇ ਅਸੀਂ ਤਾਂ ਫਿਰ ਚੌਕਸ ਹੋ ਗਏ ਸੀਗੇ। ਆ ਜਿਹੜੀ ਮਾੜੀ ਮਾੜੀ ਹਵਾ ਚੱਲਦੀ ਆ ਨਾ ਜੀ, ਇਹਦਾ ਲੋਕਾਂ ਵਾਸਤੇ ਤਾਂ ਕੋਈ ਗੱਲ ਨਹੀਂ ਹੈ, ਪਰ ਜਿਨ੍ਹਾਂ ਨੇ ਟਨਲ ਫਾਰਮਿੰਗ ਕੀਤੀ ਆ ਨਾ, ਉਹ ਤੁਹਾਨੂੰ ਮੈਂ ਹੁਣ ਚੱਲ ਕੇ ਦਿਖਾਣਾ ਵੀ ਉਹਨਾਂ ਵਾਸਤੇ ਇਹ ਕਿੱਡੀ ਵੱਡੀ ਮੁਸੀਬਤ ਆ। ਆ ਇੱਦਾਂ ਡੱਲ ਲੈ ਕੇ ਨਾ, ਅੱਗੇ ਤਾਂ ਹੁੰਦੀਆਂ ਸੀਗੀਆਂ ਤੂਤ ਦੀਆਂ ਡੱਲਾਂ, ਹੁਣ ਆ ਪਲਾਸਟਿਕ ਦੀਆਂ ਚੱਲ ਪਈਆਂ। ਇੱਦਾਂ ਦੀ ਡੱਲ ਲੈ ਕੇ ਵਿੱਚ ਆਹ ਤੂੜੀ, ਮੁਰਗੀ ਲਿਆ ਫੜ ਕੇ ਇੱਦਾਂ ਤੂੜੀ ਰੱਖ ਕੇ, ਤੂੜੀ ਦੀ ਨਿੱਘ ਹੁੰਦੀ ਆਪਣੀ,
ਸਾਡੇ ਕੋਲ ਜੀ ਟੋਬਾ ਟੈਕ ਸਿੰਘ ਤੋਂ ਮੇਰੇ ਮਸੇਰ ਚੌਧਰੀ ਇਰਫਾਨ ਸਾਹਿਬ ਬੈਠੇ, ਗਿੱਲ ਸਾਹਿਬ, ਤੇ ਇਹਨਾਂ ਤੋਂ ਰਖਾਨੇ ਆ ਆਂਡੇ, ਰੱਬੋਂ ਆਏ ਆ ਕਰਮ ਵਾਲੇ ਆ ਜੀ। ਤੇ ਦੇਖੋ ਵੀ ਦੁਆ ਕਰੋ ਵੀ ਵਿੱਚ ਮੁਰਗੀਆਂ ਵੀ ਨਿਕਲਣ, ਕਿਤੇ ਸਾਰੇ ਮੁਰਗੇ ਨਾ ਨਿਕੜਿਆਣ ਜੀ। ਆਂਡੇ ਅਜੇ ਹੋਰ ਆ ਰਹੇ, ਹਾਂ ਸੀਲ ਆਏ। ਰੱਖੋ ਜੀ ਇਰਫਾਨ ਸਾਹਿਬ। ਫਰੂਕ ਉਰੇ ਆ ਇੱਕ ਮਿੰਟ। ਸਾਡੇ ਪਰਦੇਸੀ ਭਰਾਵਾਂ ਤੋਂ ਮੈਂ ਆਂਡੇ ਰਖਾ ਰਿਹਾ ਮੁਰਗੀ ਹੇਠ, ਆਪਣੇ ਪਰਦੇਸੀ ਭਰਾਵਾਂ ਤੋਂ। ਰੱਖੋ ਤੁਸੀਂ ਫਰੂਕ ਤੋਂ ਖਾਣਾ, ਇੱਥੇ ਬੈਠੋ। ਹੈ ਹਾਂ ਚੂਚੇ ਮਿਹਨਤੀ ਹੋਣਗੇ। ਇਹ ਜਿਹੜੇ ਦੁਬਈ ਦੇ ਪਰਦੇਸੀਆਂ ਤੋਂ ਅਸੀਂ ਆਂਡੇ ਰਖਾ ਰਹੇ ਹਾਂ, ਚੂਚੇ ਮਿਹਨਤੀ ਨਿਕਲਣਗੇ। ਵਾਹ ਜੀ ਲਓ ਜੀ, ਵਾਹ ਬਈ। ਇਹ ਨਾ ਹੌਲੀ ਹੌਲੀ ਜਾਂ ਫਿਰ ਸਿਆਣੇ ਕਹਿੰਦੇ ਆ ਵੀ ਅਗੇਤਰੀ ਨਾ ਪਛੇਤਰੀ ਨਹੀਂ ਰਲਦੀ ਹੈ। ਇਹ ਜਿਹੜਾ ਆਂਡੇ ਖਾਣੇ ਨਾ ਘਰ, ਜੇ ਤੁਸੀਂ ਕਈ ਵਾਰੀ ਇਦਾਂ ਹੋਇਆ ਫਰੂਕ ਬਾਈ, ਬਈ ਅਸੀਂ ਨਾ ਸਿਆਲਾ ਆਂਦਾ ਨਾ, ਬੰਦੇ ਲੈਣ ਲੱਗ ਜਾਂਦੇ ਪੱਠੀਆਂ ਮੁੱਲ ਵੀ ਚਲੋ ਆਂਡੇ ਖਾ ਲਾਂਗੇ। ਉਹ ਪੱਠੀਆਂ ਜਦ ਨੂੰ ਆਂਡੇ ਦਿੰਦੀਆਂ ਸਿਆਲਾ ਟੱਪ ਜਾਂਦਾ। ਬੰਦੋਬਸਤ ਪਹਿਲਾਂ ਕਰਨਾ ਪੈਂਦਾ। ਜਿਹੜੀਆਂ ਘਰ ਮੁਰਗੀਆਂ ਫਿਰਦੀਆਂ ਨਾ ਚੂਚੇ, 1 ਸਾਲ ਦੀ ਪੱਠੀ ਹੋ ਕੇ ਆਂਡੇ ਦਿੰਦੀ, 1 ਸਾਲ ਦੀ। ਹੁਣ ਦੇ ਰੱਖਾਂਗੇ, ਇਹ ਬੜੇ ਸੋਹਣੇ ਮੌਸਮ 'ਚ ਨਿਕਲਣੇ, ਮਰਨ ਦਾ ਵੀ ਡਰ ਕੋਈ ਨਹੀਂ, ਕਿਉਂ ਠੰਡ ਨਿਕਲਦੀ ਹੋਣੀ ਆ ਤੇ ਇਧਰੋਂ ਬੱਚੇ, ਬੜਾ ਮਿੱਠਾ ਮੌਸਮ ਹੋਣਾ, ਆਬੂ ਜਿਹਾ ਮੌਸਮ ਹੋਣਾ, ਉਹਦੇ 'ਚ ਬੱਚੇ ਪਲ ਜਾਂਦੇ ਆ ਤੇ ਉਦੋਂ ਬੱਚੇ ਕਢਾ ਕੇ ਤੇ ਐਨ ਵੜਦੇ ਸਿਆਲੇ ਨੂੰ ਇਹ ਪੱਠੀਆਂ ਆਂਡੇ ਦੇਣਗੀਆਂ। ਤੁਹਾਨੂੰ ਮੈਂ ਟੈਲੀਫੋਨ ਤੇ ਦੱਸੂ। ਨਹੀਂ ਅਸੀਂ ਆ ਜਾਾਂਗੇ, ਅਸੀਂ ਕਹਾਂਗੇ ਸਾਡੀਆਂ ਪੱਟੀਆਂ ਆਂਡੇ ਦਿੰਦੀਆਂ, ਲੈਣ ਆ ਜਾਾਂਗੇ। ਜਿਉਂਦੇ ਵਾਸਤੇ ਇਹ ਜੀ ਇੱਕ ਪਿਆਰ ਮੁਹੱਬਤ ਦਿਖਾਈ ਆ ਅਸੀਂ ਆਪਣੇ ਭਰਾਵਾਂ ਨਾਲ, ਪਰਦੇਸੀਆਂ ਨਾਲ, ਤੇ ਆਂਡੇ ਰਖਾਏ। ਇਹ ਨਾ ਸਮਝੋ ਵੀ ਕੋਈ ਮਖੌਲ ਕੀਤਾ। ਹਾਂਜੀ ਇਹ ਆ ਬਿਠਾ ਕੇ ਨਾ ਲੈ ਬਿਸਮਿਲ੍ਲਾ ਕਰਕੇ ਤੇ ਬਾਹ ਕੇ ਉੱਥੇ ਖੁੱਡੇ ਦੇ ਵਿੱਚ ਬਾਹ ਦਿਓ। ਹਾਂ ਇਹ ਕਰੀ ਇੱਥੇ ਉੱਥੇ ਖੁੱਡੇ 'ਚ ਬਿਠਾ। ਹੈ ਨਹੀਂ ਆਂਡੇ ਹੋਰ ਆ ਰਹੇ ਆ। ਹਾਂ ਆਂਡੇ ਲੈਣ ਗਿਆ ਹੈ ਮੁੰਡਾ, ਉਹ ਵੀ ਆ ਜਾਣੇ, ਫਿਰ ਉਹ ਵੀ ਰੱਖ ਦਾਂ। ਹਾਂ ਨਹੀਂ ਮੁਰਗੀ ਨੂੰ ਫਿਰ 22 ਦਿਨਾਂ ਵਾਸਤੇ ਜੋ ਬੰਨਣਾ ਤੇ ਆਂਡੇ ਤਾਂ ਪੂਰੇ ਹੋਣ। ਵਿੱਚ ਰੱਖ, ਵਿੱਚ 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 ਉੱਤੇ ਜਾ ਕੇ ਉੱਥੇ ਹਾਂ ਵਿੱਚ ਵੜ। ਖੁੱਡਾ ਖੁੱਲਾ ਇੱਥੇ ਰੱਖ। ਨਹੀਂ ਆਪਾਂ ਬੰਦੋਬਸਤ ਪੂਰਾ ਕਰਾਂਗੇ। ਲੈ ਬਿਸਮਿਲ੍ਲਾ ਕਰਕੇ ਬਿਠਾ ਦੇ, ਬਿਠਾ ਦੇ। ਬਹਿ ਜਾ ਮੇਰਾ ਪੁੱਤ, ਬਹਿ ਜਾ। ਮੂੰਹ ਤਾਂ ਸਿੱਧਾ ਕਰ ਦੇਦਾ। ਲੈ ਉਹਨਾਂ ਨੇ ਆਪੇ ਸੈੱਟ ਕਰ ਲੈਣੇ। ਬਹਿ ਜਾ। ਲੈ ਜੀ ਹਾਂ ਦੇਖ ਦੇਖ ਲੱਗੀ ਨਾ ਸਹੀ ਕਰਨ। ਆ ਆਪਦੇ ਹੇਠ ਨੂੰ ਕਰ ਰਹੀ ਹੈ ਨਾ। ਸਿਆਣਾ ਜਾਨਵਰ, ਜਿਹਦਾ ਕੰਮ ਉਹਨੂੰ ਪਤਾ। ਹਾਂਜੀ ਉਹ ਦੇਖ ਆਂਡੇ ਲੈ ਲੈ ਹੇਠ ਉਹਨੇ। ਇਹ ਓਪਰਾ ਨਹੀਂ ਕਰਦੇ ਇਸ ਤਰ੍ਹਾਂ? ਨਾ ਨਾ ਸੇਵਾ ਮੱਲਿਆ ਹੈ ਨਾ। ਜੇ ਤਾਂ ਕਿਸੇ ਮੁਰਗੀ ਨੂੰ ਐਵੇਂ ਰਾਹ ਜਾਂਦੀ ਨੂੰ ਫੜ ਕੇ ਪਾਵਾਂਗੇ, ਉਹ ਬਹਿਣ ਲੱਗੀ ਹੈ ਨਾ। ਇਹ ਸੇਵਾ ਮੱਲਿਆ ਹੈ। ਇਹ ਕਹਿੰਦੀ ਵੀ ਆਂਡੇ ਦਿਓ, ਮੈਂ ਬੱਚੇ ਕੱਢਾਂ। ਮੌਸਮ ਹੁੰਦਾ, ਇਹ ਮੌਸਮ ਹੁੰਦਾ, ਮੌਸਮ ਹੁੰਦਾ। ਰੱਬ ਕਾਮਯਾਬ ਕਰੇ, ਮੁਰਗੀ ਬੜੀ ਚੰਗੀ। ਤੇ ਆਂਡੇ ਵੀ ਅਸੀਂ ਬੜੇ ਕੀਮਤੀ ਲੱਭ ਕੇ ਲਿਆਏ। ਤੇ ਤੂੰ ਨਿਕਲ ਆਇਆ ਨੂੰ। ਮੁਰਗੀ ਬੜੀ ਚੰਗੀ ਹੈ ਜੀ, ਤੇ ਆਂਡੇ ਵੀ ਮਾਸ਼ਾਅੱਲਾ ਦੂਰੋਂ ਲੱਭ ਕੇ ਲਿਆਏ। ਤੇ ਲੈ ਇੱਥੇ ਰੌਣਕ ਲੱਗ ਜੂ। ਹਾਂ ਮੁਰਗੀਆਂ ਦੀ ਬੜੀ ਬਰਕਤ ਹੁੰਦੀ ਹੈ ਜੀ। ਤੇ ਲੈ ਮੁਰਗੀ ਬਿਠਾਤੀ, ਹੁਣ ਆਂਡੇ ਹੋਰ ਲੈਣ ਗਿਆ ਮੁੰਡਾ, ਉਹ ਵੀ ਰੱਖ ਦਾਂਗੇ ਹੇਠ। ਇਹ ਹੁਣ ਬੈਠੀ ਰਹਿਣੀ ਹੈ? ਇਹ ਬੈਠੀ ਰਹਿਣੀ। ਖਾਣ ਪੀਣੇ ਦਾ? ਖਾਣ ਪੀਣੇ ਨੂੰ ਅਸੀਂ ਦਿਹਾੜੀ 'ਚ 2 ਵਾਰੀ ਸਵੇਰੇ ਤੇ ਸ਼ਾਮ ਕੱਢ ਕੇ ਬਾਹਰ ਦਾਣਾ ਤੂਣਾ ਖਵਾਇਆ ਕਰਾਂਗੇ। ਠੀਕ ਹੈ। ਹਾਂ ਇਹ ਤੁਹਾਨੂੰ ਦੱਸਾਂਗੇ ਜੀ ਜਦੋਂ ਕੱਢੇ ਬੱਚੇ ਨੇ। ਹਾਂ ਦੱਸਾਂਗੇ। ਚਲੋ ਜੀ ਅੱਛਾ ਹੁਣ ਆਪਾਂ ਚੱਲਦੇ ਹਾਂ ਜੀ ਉੱਥੇ, ਤੁਹਾਨੂੰ ਦਿਖਾਉਂਦੇ ਉੱਥੇ ਵੀ ਆ ਹਵਾ ਦਾ ਕੀ ਨੁਕਸਾਨ ਆ ਤੇ ਹਵਾ ਕੀ ਕਰ ਰਹੀ ਆ। ਟਨਲ ਫਾਰਮ ਕਿਵੇਂ ਭਾਜੜ ਪਈ ਹੋਈ ਆ, ਕਿਵੇਂ ਹਫੜ ਦਫੜ ਪਈ ਹੋਈ ਆ। ਟਨਲ ਫਾਰਮ ਮੰਗਾ ਲੈਣ ਜਿਨ੍ਹਾਂ ਨੇ ਮੋਮੀ ਲਿਫਾਫੇ ਪਾਏ ਨਾ ਸੋਟੀਆਂ ਤੇ, ਵੀ ਉਹਨਾਂ ਨਾਲ ਕੀ ਬਣ ਰਿਹਾ। ਚਲੋ ਉਹ ਤੁਹਾਨੂੰ ਚੱਲ ਕੇ ਦਿਖਾਉਂਦੇ। ਚਲੋ ਦੱਬ ਲਓ ਜੀ ਬਟ ਚਾਲੂ ਕਰਾਂ। अस्सलाम वालेकुम। ਸਿਆਣੇ ਕਹਿੰਦੇ ਵੀ ਕਿਹੜਾ ਅਯਾਲੀ ਆ ਜਿਹੜਾ ਭੇਡਾਂ ਤੇ ਉੱਨ ਛੱਡਦਾ। ਜਿਹੜਾ ਜਿਹਦੀ ਕੋਈ ਫਸਲ ਆ ਨਾ, ਹੁਣ ਅਯਾਲੀ ਦੀ ਫਸਲ ਭੇਡਾਂ ਹੀ ਹੁੰਦੀਆਂ ਨਾ, ਉਹਦੇ ਤੇ ਉੱਨ ਉਹ ਮੌਸਮ ਦੇ ਨਾਲ ਉਹਨੇ ਟਾਈਮ ਨਾਲ ਲਾਣੀ ਹੁੰਦੀ ਤੇ ਵੇਚਣੀ ਹੁੰਦੀ। ਇਦਾਂ ਹੀ ਹਰ ਬੰਦੇ ਨੂੰ ਆਪਦੀ ਫਸਲ ਦੀ ਹੁੰਦੀ ਹੈ। ਜਿੱਦਾਂ ਮੌਸਮ ਥੋੜ੍ਹਾ ਜਿਹਾ ਬਦਲਿਆ ਨਾ ਤੇ ਜਾਣ ਤੇ ਬਣ ਗਈ ਜ਼ਿਮੀਂਦਾਰਾਂ ਦੀ, ਜਿਨ੍ਹਾਂ ਦੀਆਂ ਫਸਲਾਂ ਇਦਾਂ ਟਨਲ ਫਾਰਮ। अस्सलाम वालेकुम ਜੀ। ਤੇ ਪੁੱਛਦੇ ਆ ਸ਼ਾਹ ਸਾਹਿਬ ਨੂੰ ਵੀ ਕੀ ਬਣਾ ਰਿਹਾ। ਸਵੇਰ ਦੀ ਜੀ ਭਾਜੜ ਪਈ ਆ, ਕੀ ਗੱਲ? ਸੁਬਾਹ ਜੀ ਇੱਥੇ ਹੀ ਆ। ਅੱਛਾ ਆਵਾ ਛਾਪਰ ਤੇ ਨੁਕਸਾਨ, ਜਾਂ ਹਵਾ ਚੱਲਦੀ ਆ ਤੇ ਜਾਂ ਦਿਲ ਨੂੰ ਪੈਂਦੀ ਆ ਇਹ। ਹਾਂ ਤੇ ਇਹ ਨੁਕਸਾਨ ਵਾਵਾ ਹੋ ਗਿਆ। ਕੋਈ ਨਹੀਂ, ਅੱਲਾ ਕਰੇ ਬੱਚਤ ਹੋ ਗਈ ਆ। ਬਾ ਹਵਾ ਨੇ ਜਿਹੜਾ 2 ਸ਼ੈੱਡ ਵਿੱਚ ਫਟੇ ਆ, ਬਾਕੀ ਅੱਲਾ ਕਰੇ ਬਚ ਗਿਆ ਛਾਪਰ। ਅੱਛਾ ਇੱਥੇ ਤੁਸੀਂ ਮੈਨੂੰ ਇਹ ਗੱਲ ਦੱਸੋ, ਜਿਹੜਾ ਤੁਸੀਂ ਤਜਰਬਾ ਕੀਤਾ ਸੀ ਨਾ ਵੱਖੀ ਭਾਰ ਪਾਣ ਵਾਲਾ,
ਉਹ ਬਹੁਤਾ ਨਹੀਂ ਪਾੜ ਰਿਹਾ ਛਾਪਰ ਉਹ ਬਹੁਤਾ ਹੀ ਫਟਣਾ ਸੀ ਨਾ, ਉਹ ਸ਼ੈਡ ਦੀ ਜਿਹੜਾ ਚੌੜਾਈ ਵੱਧ ਜਾਂਦੀ ਆ। ਅੱਛਾ ਛੋਟੇ ਹਵਾ ਦੇ ਵਿੱਚ ਗੁਜ਼ਰ ਹੁੰਦਾ। ਹਾਂ ਹਾਂ ਹਵਾ ਦੇ ਗੁਜ਼ਰ ਨਾਲ ਛਾਪਰ ਫਟ ਵੀ ਸਕਦਾ, ਤੇ ਜਿਹੜਾ ਫਲ ਤਿਆਰ ਹੁੰਦਾ ਨਾ ਹਵਾ ਦੀ ਕ੍ਰਾਸਿੰਗ ਨਾਲ ਹੀ ਤਿਆਰ ਹੁੰਦਾ ਉਹ, ਹਾਂ ਤਾਂ ਹੀ ਪਾਇਆ ਸੀ। ਲੇਕਿਨ ਇਹ ਆ ਕਿ 50-60 ਨਾਲ ਦੇ ਵਿੱਚੋਂ ਇੱਕ ਦੋ ਹੋ ਵੀ ਜਾਵੇ, ਕੋਈ ਏਡਾ ਮਸਲਾ ਅੱਲਾ ਖੈਰ ਰੱਖੇ। ਇਹ ਫਿਰ ਤੁਸੀਂ ਹੁਣ ਹਵਾ ਰੁਕੂਗੀ ਤੇ ਕਾਬੂ ਕਰੋਗੇ, ਇਦਾਂ ਤਾਂ ਨਹੀਂ ਹੋਣ ਲੱਗਿਆ? ਨਹੀਂ ਅਸੀਂ ਤਾਂ ਵੈਸੇ ਚੱਕਰ ਲਾ ਰਹੇ ਸੀ, ਅੱਛਾ ਤੇ ਜਿਹੜਾ ਕੋਈ ਕਾਬੂ ਹੁੰਦਾ ਪਿਆ ਨਜ਼ਰ ਆਂਦਾ ਪਿਆ ਉੱਥੇ ਮਿੱਟੀ ਲਾ ਰਹੇ, ਬਾਕੀ ਤਾਂ ਕੋਈ ਨਹੀਂ। ਅੱਛਾ ਜਿਹੜਾ ਬਚਦਾ ਬਚਾ ਲਈਏ। ਹਾਂ ਆ ਤੁਹਾਨੂੰ ਆਵਾਜ਼ਾਂ ਆ ਰਹੀਆਂ ਇਹ ਸਾਰੀਆਂ ਮੋਮੀ ਲਿਫਾਫੇ ਦੀਆਂ। ਅੱਛਾ ਜੀ ਰੱਬੋਂ ਆ ਤਾਂ ਗਏ ਆ, ਥੋੜਾ ਜਿਹਾ ਫਸਲ ਦਾ ਵੀ ਦੱਸ ਦਿਓ ਇਸ ਟਾਈਮ ਕੀ ਸੂਰਤ ਹੈ? ਹਾਂ ਆਜੋ ਫਿਰ ਅਗਲੇ ਪਾਸੇ ਦਿਖਾ ਦਿੰਦੇ ਤੁਹਾਨੂੰ। ਆਹ ਲਈ ਪਹਿਲਾਂ ਦੱਸ ਦਿਓ। ਇਹ ਹੋਰ ਇਹ ਵੀ ਹੋਰ ਆ ਥੋੜਾ ਜਿਹਾ, ਇਹ ਅੱਛਾ ਚਲੋ ਉੱਥੇ ਵੈਰਾਈਟੀ ਚੱਲ ਹੋਰ ਆ। ਦੱਬ ਲਓ ਜੀ ਬਟਨ, ਗਾਂ ਜਾਣਾ ਪੈਣਾ। ਇਹ ਸਰੋਇਆ ਸਾਹਿਬ ਤੁਸੀਂ ਨਾ ਉਦਣ ਹਾਂਜੀ ਜਿਹੜੀਆਂ ਹਰੀ ਮਿਰਚਾਂ ਸੀ ਹੂੰ ਉਹਦੀ ਤਾਂ ਤੁਸੀਂ ਕਿਸਮਾਂ ਤੇ ਗੱਲ ਕੀਤੀ ਸੀ, ਹੂੰ ਸ਼ਿਮਲਾ ਦੇ ਉੱਤੇ ਤੁਸੀਂ ਗੱਲ ਨਹੀਂ ਬਹੁਤੀ ਕੀਤੀ ਸੀ। ਆ ਹੈਗੀ ਆ ਜਿਹੜੀ ਸ਼ਿਮਲਾ ਦੀ ਵੈਰਾਈਟੀ ਜਿਸ ਤੇ ਆਪਾਂ ਖੜੇ ਆ ਇਸ ਟਾਈਮ, ਹਾਂਜੀ ਇਹ ਹੈਗੀ ਆ ਸ਼ੇਰ ਅਲੀ ਦੀ, ਹੈਗੀ ਆ ਆਇਰਨ ਵੈਰਾਈਟੀ। ਅੱਛਾ ਮਾਸ਼ਾਅੱਲਾ। ਹਾਂ ਹੂੰ ਇਹ ਮਾਸ਼ਾਅੱਲਾ ਅਗੇਤੀ ਵੈਰਾਈਟੀ ਹੈ ਵੀ, ਅੱਛਾ ਪਹਿਲੀ ਦਫਾ ਅਸੀਂ ਵੀ ਲਾਈ ਆ, ਅਗੇਤੇ ਸੈਗਮੈਂਟ ਦੀ ਵੈਰਾਈਟੀ ਆ ਇਹ। ਤੇ ਆ ਵੇਖੋ ਨਾ ਸ਼ਿਮਲਾ ਬਣਦੀ ਪਈ ਆ, ਬਣ ਰਹੀ ਹੈ ਹਰ ਬੂਟੇ ਨੂੰ ਲੱਗੀ ਹਰ ਬੂਟੇ ਨੂੰ ਕੋਈ 2-2 4-4 ਨਾ ਇੱਧਰ ਵੇਖੋ। ਵੱਡੇ ਵੱਡੇ ਦਾਣੇ ਵੀ ਹੈ ਜੀ। ਆ ਵੇਖੋ ਉਹ ਦੇਖੋ ਉਦਾਂ ਹੀ ਤੁਸੀਂ ਆ ਦੇਖੋ ਵੀ ਇੱਧਰ ਆ ਵੀ ਆ ਵੱਡੀ ਸਾਰੀ ਲੱਗੀ ਆ ਹੂੰ ਹਾਂਜੀ। ਤੇ ਉਹ ਦੇਖ ਦਾਣਾ ਕਿੱਡਾ ਅੱਗੇ ਲੱਗਿਆ। ਇਹਦੇ ਚੋਂ ਤੜਾਈ ਵੀ ਕਰ ਲਈ ਆ, ਕੋਈ ਦਾਣਾ ਨਾ ਜਿਹੜਾ ਇਸ ਵੈਰਾਈਟੀ ਦੀ ਹਾਂ ਹਾਂ ਤੜਾਈ ਕੀਤੀ ਆ। ਆ ਲੱਗਿਆ ਹੈ ਦਾਣਾ, ਆ ਦੇਖੋ ਵੱਡੀ ਸਾਰੀ ਲੱਗੀ। ਨਹੀਂ ਮਾਸ਼ਾਅੱਲਾ ਲੱਗੀ ਹੋਈ ਹੈ ਸ਼ਿਮਲਾ। ਹਾਂ, ਸ਼ਿਮਲਾ ਅੱਛਾ ਜੀ ਇਹਦੀ ਇਸ ਦੇ ਵਿੱਚ ਤੁਸੀਂ ਕੀ ਖੂਬੀਆਂ ਖਾਮੀਆਂ ਦੇਖੀਆਂ? ਇੱਥੇ ਆ ਜਾਓ। ਇਸ ਕਿਸਮ ਦੇ ਵਿੱਚ ਇਹ ਜਿਹੜੀ ਵੈਰਾਈਟੀ ਆ ਨਾ ਆਇਰਨ, ਹਾਂ ਹਾਂ ਇਹ ਵੀ ਗੇਤੀ ਵੈਰਾਈਟੀ ਆ। ਅੱਛਾ ਗੇਤੀ ਇਹ ਕੰਪਨੀ ਨੇ ਕਲੇਮ ਕੀਤਾ ਸੀਗਾ ਗੇਤੀ ਵੈਰਾਈਟੀ ਆ ਇਹ, ਅਸੀਂ ਵੀ ਗੇਤੇ ਸੈਗਮੈਂਟ ਚਲਾਈ ਸੀ। ਠੀਕ ਹੈ। ਇਹ ਮਾਸ਼ਾਅੱਲਾ ਬਿਹਤਰੀਨ ਵੈਰਾਈਟੀ ਆ। ਹਾਂ ਹਾਂ ਇਹਦਾ ਥੋੜਾ ਇਹ ਖਿਆਲ ਰੱਖਣਾ ਪੈਣਾ, ਇਹ ਕਾਦਾਵਰ ਵੈਰਾਈਟੀ ਆ। ਸ਼ੁਰੂ ਦੇ ਵਿੱਚ ਇਹਨੂੰ ਖੁਰਾਕ ਜਿਹੜੀ ਆ ਨਾ ਉਹ ਥੋੜੀ ਕੰਟਰੋਲ ਰੱਖਣੀ ਪੈਂਦੀ, ਜਿਵੇਂ ਨਾਈਟ੍ਰੋਜਨ ਆ ਕੱਦ ਵਧਾਉਂਦੀ ਆ। ਹਾਂ 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 ਜ਼ਿਆਦਾਤਰ ਫਾਸਫੋਰਸ DAP ਦਾ ਇਸਤੇਮਾਲ ਕਰਨਾ ਚਾਹੀਦਾ ਇਹਨੂੰ, ਤਾਂ ਕਿ ਇਹਦਾ ਕੱਦ ਨਾ ਵਧੇ। ਤੇ ਸ਼ਾਨਦਾਰ ਵੈਰਾਈਟੀ ਆ ਇਹ। ਅੱਛਾ ਇਹ ਪਾਸ ਆ ਜੀ ਤੁਹਾਨੂੰ? ਇਹ ਵੈਰਾਈਟੀ ਪਾਸ ਇਨਸ਼ਾਅੱਲਾ ਤਾਲਾ ਇਹ ਲਾਵਾਂਗੇ ਵੈਰਾਈਟੀ। ਸਿਆਣੇ ਕਹਿੰਦੇ ਆ ਵੀ ਅਗੇਤੀ ਨੂੰ ਪਛੇਤੀ ਨਹੀਂ ਰਲਦੀ, ਇਹ ਉਹ ਗੱਲ ਆ। ਤੇ ਜਿਹੜਾ ਇਸ ਟਾਈਮ ਤੁਹਾਡੀ ਸ਼ਿਮਲਾ ਉਤਰ ਰਹੀ ਆ ਮਾਸ਼ਾਅੱਲਾ, ਤੇ ਜੇ ਕੋਈ ਲਿਫਾਫਾ ਅੱਗੇ ਪਿੱਛੇ ਹੋਵੇ ਤੇ ਇਹਨੂੰ ਤਾਂ ਐਡਾ ਕੋਈ ਨਹੀਂ ਹਜੇ ਤਿਆਰ ਹੋ ਗਈ ਹੈ? ਇਹ ਤਿਆਰ ਹੋ ਗਈ ਆ, ਲੇਕਿਨ ਇਹਦੇ ਪੌਦੇ ਕੱਚੇ ਆ ਹਲੇ। ਅੱਛਾ ਜੇ ਕੱਚੇ ਧੁੱਪ ਡਾਇਰੈਕਟ ਨਹੀਂ ਲੱਗੀ ਇਹਨੂੰ, ਹੂੰ ਬਿਲਕੁਲ ਹਵਾ ਦਾ ਮਾੜਾ ਤੇਜ਼ ਬੁੱਲਾ ਆਉਂਦਾ ਤਾਂ ਪੌਦਾ ਥੱਲੇ ਗਿਰ ਜਾਂਦਾ ਇਹ। ਹਾਂ ਇਹ ਜਦੋਂ ਉਹਨੂੰ ਓਪਨ ਕਰੀਦਾ ਉਸ ਤੋਂ ਬਾਅਦ ਵੀ 8-10 ਦਿਨਾਂ ਤੱਕ ਬਾਅਦ ਪੌਦਾ ਜਿਹੜਾ ਤਾਕਤ ਫੜਦਾ ਇਹ ਜਾਨ ਚੰਦਾ। ਇਹ ਫਿਰ ਤੁਸੀਂ ਲਾਣਾ ਫਰਵਰੀ 'ਚ ਹੀ ਹੈ ਜਾ? ਇਹ ਫਰਵਰੀ 'ਚ ਵੀ ਅਸੀਂ 15 ਫਰਵਰੀ ਤੱਕ ਜਾ ਕੇ ਲਾਵਾਂਗੇ, ਇਹਦੀ ਸਾਈਡਾਂ ਚੁੱਕ ਦਾਂਗੇ ਤਾਂ ਕਿ ਹਵਾ ਦੀ ਖੁੱਲੀ ਕ੍ਰਾਸਿੰਗ ਹੁੰਦੀ ਰਹੇ। ਅੱਛਾ ਜਿਵੇਂ ਜਿਵੇਂ ਮੌਸਮ ਗਰਮ ਹੋਏਗਾ ਨਾ ਉਹਨਾਂ ਨੇ ਗੈਪ ਵਧਾਉਂਦੇ ਜਾਵਾਂਗੇ ਇਹਦੇ। ਠੀਕ ਹੈ ਹਵਾ ਸਾਹ ਲੈਣ ਨੂੰ। ਹੂੰ ਅੱਛਾ ਸ਼ਿਮਲਾ ਦੀ ਤੁਸੀਂ ਇਹ ਜਿਹੜੀ ਆ ਦੱਸੀ ਹੈ ਕਿ ਇਹ ਕਿਸਮ, ਤੇ ਹੋਰ ਕਿਸਮ ਵੀ ਹੈ ਆਪਣੇ ਕੋਲ? ਹੋਰ ਅਗਲੇ ਪਾਸੇ ਲੱਗੀ ਆ, ਉਹ ਇਸ ਤੋਂ ਵੀ ਥੋੜੀ ਜਿਹੀ ਅਗੇਤੀ ਆ, ਉਹ ਵੀ ਸਾਨੂੰ ਦਿਖਾਓ ਉਹ ਜੀ। ਵੀ ਦਿਖਾ ਦਿੰਦੇ ਤੁਹਾਨੂੰ। ਆਜੋ ਨਹੀਂ ਆ ਪੌਦੇ ਮਾਸ਼ਾਅੱਲਾ ਠੀਕ ਆ, ਅੱਲਾ ਰੋਜ਼ੀ ਦੇਵੇ ਜੀ, ਬੜੀ ਮਿਹਨਤ ਦਾ ਕੰਮ ਆ। ਆਜੋ ਜੀ ਤੁਹਾਨੂੰ ਹੁਣ ਅੱਗੇ ਦਿਖਾਉਂਦੇ। ਨਹੀਂ ਆ ਮਾਸ਼ਾਅੱਲਾ ਜੀ ਆ ਗਏ ਅਸੀਂ ਜਿਹੜੀ ਉਸ ਤੋਂ ਵੀ ਗਾਂ ਅਗੇਤਰੀ ਲੱਗੀ ਹੈ। ਇਹਦੇ ਬਾਰੇ ਚ ਸ਼ਾਹ ਸਰੋਇਆ ਸਾਹਿਬ ਦੱਸਿਓ ਵੀ ਇਹ ਜਿਹੜੀ ਵੈਰਾਈਟੀ ਆ ਨਾ ਇਹ ਹਾਂਜੀ ਇਹ ਹੈਗੀ ਆ ਰੂਟਸ ਦੀ, ਰੂਟਸ ਇੰਟਰਨੈਸ਼ਨਲ ਕੰਪਨੀ ਆ, ਅੱਛਾ ਉਹਦੀ ਆ ਮੈਗਨੇਟ ਵੈਰਾਈਟੀ। ਅੱਛਾ ਇਹ ਉਸ ਤੋਂ ਵੀ ਅਗੇਤੀ ਵੈਰਾਈਟੀ ਆ, ਸ਼ਾਨਦਾਰ ਵੈਰਾਈਟੀ ਆ ਵੀ। ਇਹ ਦੇਖ ਲਓ ਮਾਸ਼ਾਅੱਲਾ ਬੂਟੇ ਦਾ ਸਟਰਕਚਰ, ਹਾਂ ਹਾਂ ਪੌਦੇ ਦਾ ਫਲ ਵੇਖ ਲਓ, ਬਹੁਤ ਸੋਹਣਾ ਬਹੁਤ ਸੋਹਣਾ। ਇਹਦੀ ਤੜਾਈ ਅਸੀਂ ਕਰ ਚੁੱਕੇ ਹਾਂ ਦੀ ਇੱਕ। ਅੱਛਾ ਤੜਾਈ ਇੱਕ ਕਰ ਲਈ। ਹਾਂ ਇਹਦੇ 30 ਬੈਗ ਜਿਹੜੇ ਆ ਨਾ ਏਕੜ ਦੇ, ਇੱਧਰ ਆਓ ਉਸਮਾਨ ਸਾਹਿਬ ਤੁਹਾਨੂੰ ਦਿਖਾਈਏ। 30 ਬੈਗ ਦੇ ਨਾ ਅਸੀਂ ਪਰ ਏਕੜ ਦੇ ਅਸੀਂ ਤੜਾਈ ਕਰ ਲਿਆ ਇਹਦੇ। ਆ ਦੇਖੋ ਜੀ, ਆ ਦੇਖੋ ਛੋਟਾ ਫਰੂਟ ਮਾਸ਼ਾਅੱਲਾ ਬੜਾ ਲੱਗਾ ਹੋਇਆ ਇਹਨੂੰ। ਆ ਦੇਖੋ ਵੱਡੀ ਲੱਗੀ ਹੈ। ਆ ਅੰਦਰੋਂ ਇਹਦਾ ਇਹ ਆ ਸਾਇਦ ਵੇਖਣਾ ਜਿਹੜੀ ਇਹ ਵੈਰਾਈਟੀ ਹੈ ਨਾ, ਇਹ ਥੋੜਾ ਸਾਇਦ ਹੈਗਾ ਲੰਬੂਤਰਾ ਟਾਈਪ ਜਾ। ਅੱਛਾ ਇਹ ਲੰਬੂਤਰੀ ਹੈ। ਉਹ ਜਿਹੜੀ ਪਹਿਲੀ ਸੀ ਉਹਦੀ ਸ਼ੇਪ ਹੋਰ ਗੋਲ ਆ, ਇਹ ਥੋੜੀ ਲੰਬਾਈ ਦੇ ਵਿੱਚ ਆ। ਅੱਛਾ ਤੇ ਇਹ ਫਿਰ ਲੇਕਿਨ ਸਟਰਕਚਰ ਇਹਦਾ ਬੜਾ ਖੂਬਸੂਰਤ ਆ ਪੌਦੇ ਦਾ। ਹਾਂ ਦੇਖਣ 'ਚ ਸੋਹਣਾ ਲੱਗਦਾ। ਦੇਖਣ 'ਚ ਸੋਹਣਾ ਆ ਪੌਦਾ, ਹਾਂ। ਮਜ਼ਬੂਤ ਆ, ਮਤਲਬ ਇਹਦਾ ਇਹ ਹੈ ਕਿ ਫਲ ਜ਼ਿਆਦਾ ਤਿਆਰ ਕਰੇਗਾ। ਹਾਂ, ਆ ਵੇਖੋ ਨਾ ਹੁਣ ਆ ਦੇਖੋ ਜਿਵੇਂ ਗੁਲੇ ਦੌਦੀ ਦਾ ਬੂਟਾ ਨਹੀਂ ਹੁੰਦਾ, ਇੱਕ ਫੁੱਲ ਹੁੰਦਾ ਉਹਦਾ ਬੂਟਾ ਇਦਾਂ ਭਾਰਾ ਹੁੰਦਾ। ਭਾਰਾ ਹੁੰਦਾ ਤੇ ਆ ਨੇ ਫਲ ਲੱਗਾ ਮਾਸ਼ਾਅੱਲਾ। ਹਰ ਜਿਹੜਾ ਪੌਦਾ ਨਾ ਉਹਨੂੰ 25 ਤੋਂ 30 ਜਿਹੜੇ ਹਾਂਜੀ। ਇਸ ਟਾਈਮ ਲੱਗੀਆਂ ਹੋਈਆਂ ਹਾਂ ਹਾਂ ਡੁੱਡੀਆਂ। ਠੀਕ। ਆ ਦੇਖੋ ਖੂਬਸੂਰਤ ਸ਼ੇਪ ਆ ਪੌਦੇ ਦੀ। ਆ ਸ਼ਿਮਲਾ ਵੇਖੋ ਬੜੀ ਸੋਹਣੀ ਸ਼ਿਮਲਾ ਲੱਗੀ। ਅੱਛਾ ਇਹ ਆਪਣਾ ਇਹਦੀ ਕੀ ਬਰੀਕੀਆਂ ਜੀ, ਇਹਦੇ ਕੀ ਇਸ ਜਿਹੜੀ ਤੁਸੀਂ ਨਸਲ ਆ ਲਾਈ ਆ? ਇਹ ਨਸਲ ਆ, ਇਹਦਾ ਜਿਹੜਾ ਕੰਪਨੀ ਨੇ ਕਲੇਮ ਕੀਤਾ ਸੀ ਨਾ, ਹਾਂਜੀ ਇਹਨਾਂ ਕਿ ਤੁਸੀਂ ਉਸ ਤੋਂ ਤਕਰੀਬਨ ਇਹ 20 ਤੋਂ 25 ਦਿਨਾਂ
ਪਹਿਲਾਂ ਲਾ ਲਓ। ਜਿਹੜੀ ਰੂਟੀਨ 'ਚ ਅਸੀਂ ਗਲਾਉਂਦੇ ਆ ਨਾ ਅਸੀਂ ਲਾਉਂਦੇ ਆ ਕਿ 25 ਅਕਤੂਬਰ ਨੂੰ ਸ਼ਿਫਟ ਕਰਦੇ ਆ। ਤਾਂ ਸਾਡੇ ਮੌਸਮ ਹੁੰਦਾ ਗਰਮ ਤੇ ਇੱਧਰ ਵਾਇਰਸ ਦਾ ਖਤਰਾ ਹੁੰਦਾ, ਵਾਈਟ ਫਲਾਈ ਉਸ ਟਾਈਮ ਹੁੰਦੀ ਆ, ਵਾਇਰਸ ਆ ਜਾਂਦੀ ਆ। ਉਹਨਾਂ ਨੇ ਕਲੇਮ ਕੀਤਾ ਤੁਸੀਂ 20 ਤੋਂ 25 ਦਿਨ ਪਹਿਲਾਂ ਲਾ ਸਕਦੇ ਆ। ਠੀਕ ਹੈ। ਅਸੀਂ 20-25 ਦਿਨ ਤਾਂ ਨਹੀਂ, ਐਵੇਂ 8-10 ਦਿਨ ਪਹਿਲਾਂ ਲਾ ਸਕੇ ਸੀ। ਠੀਕ ਹੈ। ਕੋ ਸਾਡਾ ਉਹ ਸਾਡੇ ਕੋਲ ਪਹੁੰਚ ਨਹੀਂ ਸਕੇ। ਹਾਂ, ਪਨੀਰੀ ਵੀ ਤਿਆਰ ਹੋ ਗਈ ਸੀ, ਬਸ ਅੱਗੇ ਮੁੰਤਕਿਲ ਨਹੀਂ ਕਰ ਸਕੇ। ਤਾਂ ਲੇਕਿਨ ਮੈਨੂੰ ਲੱਗਦਾ ਵੀ ਉਹ ਬਿਲਕੁਲ ਠੀਕ ਕਹਿੰਦੇ ਆ। ਇਹਦੇ ਵਿੱਚ ਬਿਲਕੁਲ ਜਿਹੜਾ ਨਾ ਕੋਈ ਵਾਇਰਸ ਦਾ ਪੌਦਾ ਨਹੀਂ ਆਇਆ ਹੈਗਾ। ਹਾਂ, ਬਿਹਤਰੀਨ ਜਿਹੜੀ ਵੈਰਾਈਟੀ ਹੈ ਇਹ ਮੈਗਨੇਟ। ਚਲੋ ਸ਼ੁਕਰ। ਤੇ ਆ ਵੀ ਛਾਪਰ ਦਾ ਇੱਥੇ ਵੀ ਪਟਿਆ ਜੀ। ਛਾਪਰ ਦੇ ਵਿੱਚ ਫਟੇ ਹੋਏ ਆ, ਪੁਰਾਣਾ ਛਾਪਰ ਸੀ ਪਿਛਲੇ ਸਾਲ ਦਾ। ਅੱਛਾ ਅੱਛਾ ਅੱਛਾ, ਉਹ ਇਸ ਕਰਕੇ ਥੋੜਾ ਜਿਹਾ ਕਿਧਰੇ ਆ ਗਿਆ ਹੈ। ਇਹ ਵੀ ਹੁਣ ਕਰਨਾ ਤਾਂ ਪੈਣਾ ਬੰਦੋਬਸਤ। ਇਹ ਹੁਣ ਕਰਾਂਗੇ, ਅੱਜ ਹਵਾ ਦੱਸੀ ਹੈ, ਕੱਲ ਵੀ ਹੈ। ਅੱਛਾ, ਕੱਲ ਇਹਨੂੰ ਕੋਈ ਕਰਦੇ ਆ ਠੰਡ ਫਿਰ ਇਹਨੂੰ ਕਰ ਹਾਂ, ਲਈ। ਇਹਨੂੰ ਆ ਜਾਓ ਕੋਈ ਜੀ। ਟਾਂਕੇ ਟੂਕੇ ਲਾ ਦਾਂਗੇ ਨਾ। ਹਾਂ, ਹੈ ਤਾਂ ਹੈ ਹਲੇ ਇੱਕ 15 ਮਹੀਨਾ ਇੱਕ ਲੱਗ ਜਾਣਾ ਇਹਦਾ ਹਲੇ। ਹਾਂ 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 ਹਾਂ, ਓਵਰਆਲ ਦੇਖੋ ਮਾਸ਼ਾਅੱਲਾ ਅੱਛੀ ਫਸਲ ਖੜੀ ਹੈ ਇਹ। ਓਵਰਆਲ ਫਸਲ ਬਹੁਤ ਸੋਹਣੀ ਹੈ ਮਾਸ਼ਾਅੱਲਾ। ਅੱਛਾ ਜੀ, ਇਹ ਹੁਣ ਤੁਸੀਂ ਜਿਹੜੀ ਇਹ ਚਲੋ ਹਰੀ ਮਿਰਚ ਵੀ ਤੁਹਾਡੀ ਗਾਂ ਉਤਰਨੀ ਆ, ਉਹ ਵੀ ਤੁਹਾਨੂੰ ਦਿਖਾ ਦਿੰਨੇ ਹਰੀ ਮਿਰਚ ਵੀ ਜਿਹੜੀ ਆ ਇਸ ਟਾਈਮ ਉਹਦੀ ਕੰਡੀਸ਼ਨ ਕੀ ਆ। ਅੱਛਾ, ਉਹਨੂੰ ਵੀ ਨਿਗਾਹ ਮਰਾ ਦਿਓ। ਉਹਨੂੰ ਵੀ ਉਹ ਅਗਲੇ ਪਾਸੇ ਆ, ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਸ਼ਿਮਲਾ ਉਤਰ ਰਹੀ ਆ। ਹਾਂਜੀ, ਤੇ ਤੁਸੀਂ ਨਾ ਸਾਨੂੰ ਹਰ ਫਿਲਮ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਵੀ ਗਾਂ ਤੁਸੀਂ ਲਾ ਕਿਹੜੀ ਸਬਜ਼ੀ ਰਹੇ ਆ ਤੇ ਕਦੋਂ ਲਾ ਰਹੇ ਆ। ਆ ਵੇਖੋ ਨਾ ਜੀ, ਉਹ ਅੱਗੇ ਜਿਹੜੀ ਅਸੀਂ ਆ ਹੁਣ ਹਰ ਪੌਦੇ ਨੂੰ ਨਾ ਤਕਰੀਬਨ ਇੱਕ ਦੋ ਦਾਣਾ ਤਿਆਰ ਆ ਤਿਆਰ ਆ। ਤੇ ਉਸ ਛੋਟੇ ਦਾਣੇ ਮਾਸ਼ਾਅੱਲਾ ਕਾਫੀ ਲੱਗੇ ਹੋਏ ਆ। ਇਹ ਤੜਾਈ ਕੀਤੀ ਨੂੰ ਕਿੰਨੇ ਦਿਨ ਹੋ ਗਏ? ਇਹ ਤੜਾਈ ਕਿਤੇ ਤਕਰੀਬਨ ਹੋ ਗਏ ਆ, ਕੋਈ 3 ਦਿਨ ਹੋਏ ਆ ਹਲੇ। ਪਹਿਲੀ ਤੜਾਈ ਤਾਂ ਕਹਿ ਲਓ ਵੀ ਇਦਾਂ ਹੀ ਹੁੰਦਾ। ਉਸ ਤੋਂ ਪਹਿਲਾਂ ਛਾਪਰਾਂ ਹੀ ਸੀ, ਫਿਰ ਬੈਗਾਂ 'ਚ ਕੀਤੀ ਹੈ ਤੇ ਅੱਛਾ, ਹੁਣ ਮਾਸ਼ਾਅੱਲਾ। ਤੀਸਰੀ ਤੜਾਈ ਹੋਏਗੀ ਇਨਸ਼ਾਅੱਲਾ ਦੀ। ਕਿਉਂ ਜੀ? ਹਾਂਜੀ, ਤੁਸੀਂ ਗਾਂ ਫਸਲ ਕਿਹੜੀ ਲਾ ਰਹੇ ਆ, ਕਿਸ ਮਹੀਨੇ ਚ ਲਾ ਰਹੇ ਆ? ਅਸੀਂ ਹੁਣ ਬਗਾਇਆ ਵੀ ਕਰੇਲੇ ਦਾ ਕਰੇਲਾ ਇਸ ਟਾਈਮ। ਅੱਛਾ। ਕਰੇਲਾ ਲਾਣਾ ਸਾਡੇ ਕੋਲ ਹੋਰ ਜਗ੍ਹਾ ਹੈ ਨਹੀਂ ਸੀ। ਅਸੀਂ ਜਿਹੜੀ ਇਹ ਸ਼ਿਮਲਾ ਨਹੀਂ, ਹਾਂ ਹਾਂ ਜਿਵੇਂ ਆਹ ਟਨਲ ਇਹਦਾ, ਹਾਂ, ਆਹ ਜਿਹੜੀ ਸਾਈਡਾਂ ਇਹਦੀਆਂ, ਹਾਂ ਹਾਂ। ਇਹ ਸਾਈਡਾਂ ਤੇ ਅਸੀਂ ਹਰ 2 ਫੁੱਟ ਤੇ ਬੀਜ ਲਾ ਦੇਣਾ ਇਹਦਾ। ਅੱਛਾ, ਲਾਣਾ ਅਸੀਂ 1 ਫਰਵਰੀ ਨੂੰ। ਹਰ ਲਾਈਨ ਦੇ ਵਿੱਚ? ਹਾਂਜੀ, ਬਾਹਰਲੀ ਸਾਈਡ ਜਿੱਥੇ ਸੋਟੀ ਲੱਗੀ ਹੋਈ ਆ, ਅੱਛਾ, ਬਾਹਰਲੀ ਸਾਈਡ ਸਟਿਕ ਲੱਗੀ ਆ ਨਾ ਇਹ, ਇਹਦੇ ਵਿੱਚ ਇੱਕ ਸੋਟੀ ਹੋਰ ਲਾਵਾਂਗੇ ਅਸੀਂ, ਹਾਂ ਹਾਂ। ਉੱਪਰ ਜਾਲ ਪਾ ਦਾਂਗੇ ਅਸੀਂ। ਅੱਛਾ, ਇਸ ਤਰ੍ਹਾਂ ਉੱਪਰ ਚੜ ਜਾਏਗਾ ਕਰੇਲਾ ਤੇ ਵਿੱਚ ਸ਼ਿਮਲਾ ਜਿਹੜੀ ਆ ਉਵੇਂ ਰਹੇਗੀ। ਜਦੋਂ ਤੇਜ਼ ਧੁੱਪ ਹੁੰਦੀ ਹੈ, ਗਰਮੀ ਹੁੰਦੀ ਆ, ਇਹ ਮਹੀਨਾ ਅਗਰ ਕਰੇਲਾ ਉੱਪਰ ਲੱਗ ਜੇ ਨਾ ਤੇ ਮਹੀਨਾ 1.5 ਮਹੀਨੇ ਦੀ ਇਹਦੀ ਲਾਈਫ ਵੱਧ ਜਾਂਦੀ ਆ, ਹੋਰ ਅੱਗੇ ਚੱਲ ਜਾਂਦੀ ਹੈ, ਛਾਂ ਬਣ ਜਾਂਦੀ। ਛਾਂ ਬਣ ਜਾਂਦੀ ਹੈ ਇਹਦੀ। ਹਾਂ ਹਾਂ। ਤੇ ਪਰ ਇਸੇ ਸੋਟੀ ਤੇ ਕਾਂ ਹੋ ਜਾਊਗਾ ਕੰਮ? ਇਹ ਸੋਟੀ ਜਿਹੜੀ ਸੋਟੀ ਹੈ ਨਾ ਇਹ ਹਾਂ ਹਾਂ। ਇਹ 16 ਫੁੱਟੀ ਸੋਟੀ ਆ ਇਹ, ਅੱਛਾ, ਕਾਮਯਾਬ ਹੋ ਮਜ਼ਬੂਤ ਸੋਟੀ ਹੈ, ਕਮਜ਼ੋਰ ਨਹੀਂ। ਇਹਦੇ ਵਿੱਚ ਹੋਰ ਪਾਵਾਂਗੇ ਇੱਕ ਤੇ ਇਹਦੇ ਉੱਪਰ ਜਾਲ ਪਾ ਦਾਂਗੇ, ਫਿਰ ਜਿਹੜੀ ਕੋਈ ਕਮਜ਼ੋਰ ਹੈ ਵਿੱਚੋਂ ਕੱਢ ਦਾਂਗੇ। ਦੇਖੋ ਜੀ, ਹੁਣ ਸ਼ਿਮਲਾ ਖਲੋਤੀ ਆ। ਇਹ ਬੜੀ ਚੰਗੀ ਗੱਲ ਆ। ਇਦਾਂ ਦਾ ਸੁਨੇਹਾ ਦੇਣਾ ਚਾਹੀਦਾ ਸਾਡੇ ਕਿਸਾਨ ਭਰਾ, ਇੱਕ ਫਸਲ ਤੇ ਨਾ ਰਹਿਣ, ਹੁਣ ਇੱਕ ਫਸਲ 'ਚ 2 ਲੈਣ। ਆ ਹੋਰ ਥੋੜੇ ਦਿਨਾਂ ਤੱਕ ਇਹ ਕਦੋਂ ਲੱਗਣਾ? ਆ ਅਸੀਂ ਜਦ ਮੌਸਮ ਥੋੜਾ ਹੁਣ ਠੰਡਾ ਆ ਨਾ, ਜੋ ਹੀ ਥੋੜਾ ਟੈਂਪਰੇਚਰ ਵਧਣਾ, ਲਾ ਦੇਣੇ 1 ਫਰਵਰੀ ਤੇ ਚੱਲ ਜਾਵੇ, ਉਹ 25 ਜਨਵਰੀ ਤੇ ਆ ਜਾਵੇ, ਜਿਵੇਂ ਹੀ ਉਹ ਆਂਦਾ ਤੇ ਅਸੀਂ ਉਹ ਲਾ ਸਕਦੇ ਉਹ ਹਾਂ, ਵੀ ਲਾ ਦੇਣੇ। ਤਾਂ ਕਿ ਜਰਮੀਨੇਸ਼ਨ ਸਹੀ ਹੋ ਜਾਵੇ ਜੀ। ਹੁਣ ਜਿੱਦਾਂ ਇਸ ਟਨਲ 'ਚ ਅਸੀਂ ਖਲੋਤੇ ਆ ਨਾ, ਇੱਥੋਂ ਕਰੇਲਾ ਇਦਾਂ ਆਣਾ, ਇਦਾਂ ਹੀ ਹੈ ਜੀ? ਇਸ ਤਰ੍ਹਾਂ ਹੀ ਆਣਾ ਬਿਲਕੁਲ। ਹਾਂ, ਚਲੋ। 20 ਫੁੱਟਾ ਜਾਲ ਹੋਏਗਾ, ਬਾਹਰੋਂ ਬਾਹਰ ਜਾਲ ਪੈ ਜਾਏਗਾ ਉੱਪਰ ਇਹਦੇ ਬੜਾ। ਤੇ ਖੀਰਾ ਹੁਣ ਤੁਸੀਂ ਕਦੋਂ ਲਾਣਾ? ਖੀਰਾ ਅਸੀਂ ਲਾਣਾ ਮਾਰਚ ਦੇ ਵਿੱਚ, ਇਨਸੈਕਟ ਨੈਟ ਦੇ ਵਿੱਚ ਲਾਣਾ। ਅਗਰ ਕੋਈ ਦੋਸਤ ਇਨਸੈਕਟ ਨੈਟ ਚਲਾਉਣਾ ਚਾਹੁੰਦਾ ਆ, ਹਾਂ, ਤਿਆਰੀ ਕਰ ਲਓ। ਪੁਰਾਣੇ ਫਾਰਮਰ ਨੂੰ ਤਾਂ ਪਤਾ ਉਹਦੀ ਡੇਟ ਦਾ। ਅਗਰ ਕੋਈ ਨਵਾਂ ਫਾਰਮਰ ਆ, ਕੋਈ ਖੀਰਾ ਲਾਣਾ ਚਾਹੁੰਦਾ, ਉਹ ਮਾਰਚ ਦਾ ਜਿਹੜਾ ਪਹਿਲਾ ਹਫਤਾ ਨਾ ਬਿਹਤਰੀਨ ਟਾਈਮ ਆ ਖੀਰੇ ਦਾ, ਅੱਛਾ, ਇਨਸੈਕਟ ਨੈਟ ਦਾ, ਠੀਕ। ਉਹ ਲਾ ਸਕਦਾ। ਉਹਦੇ ਤਾਂ ਸਿੱਧੇ ਬੀਜ ਲੱਗਣੇ ਆ ਨਾ? ਉਹਦਾ ਡਾਇਰੈਕਟ ਬੀਜ ਲੱਗਦਾ ਖੀਰੇ ਦੀ। ਪਨੀਰੀ ਵਾਲੀ ਤਾਂ ਹੁਣ ਕੋਈ ਐਸੀ ਨਹੀਂ, ਉਹਦੀ ਫਸਲ ਕੋਈ ਨਹੀਂ ਨਾ? ਨਹੀਂ, ਕੋਈ ਫਸਲ ਨਹੀਂ ਜਿਹਦੀ ਪਨੀਰੀ ਤਿਆਰ ਕਰਨੀ ਪਵੇ? ਨਹੀਂ, ਕੋਈ ਨਹੀਂ। ਹੁਣ ਮੌਸਮ ਅੱਗੇ ਠੀਕ ਆ, ਤੁਸੀਂ ਡਾਇਰੈਕਟ ਲਾ ਸਕਦੇ ਆ, ਕੋਈ ਇਸ਼ੂ ਚਲੋ, ਨਹੀਂ। ਸਾਨੂੰ ਜੀ ਮਾੜੀ ਜਿਹੀ ਨਿਗਾਹ ਮਿਰਚਾਂ ਨੂੰ ਮਰਾ ਦਿਓ, ਹਾਂਜੀ, ਫਿਰ ਤੁਸੀਂ ਮਿਰਚਾਂ ਆਪਣਾ ਕੰਮ ਕਰੋ ਤੇ ਅਸੀਂ ਵੀ ਆਪਣਾ ਕਰੀਏ ਜਾ। ਚਲੋ ਆਜੋ ਜੀ, ਇੱਧਰੋਂ ਨਿਕਲ ਜਾਓ ਜੀ ਜਾ ਕੇ। ਕਹਿੰਦਾ ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ, ਆਉਂਦਾ ਜਾਂਦਾ ਆਖੇ ਤੱਕਦਾ ਰਹੀਂ। ਆ ਤੁਸੀਂ ਕੁੱਲੀ ਦੇਖ ਰਹੇ ਆ, ਤੱਕਣ ਤਕਾਨ ਨੂੰ ਨਹੀਂ ਹੈ। ਇਹ ਤਾਂ ਬਾਬਾ ਜੀ ਇਹਦੇ 'ਚ ਬੰਦਾ ਸੌਂਦਾ ਹੈ। ਮੁਸਤਫਾ ਤੂੰ ਹੁੰਦਾ? ਮੁਸਤਫਾ ਸੌਂਦਾ ਇੱਥੇ ਰਾਤ ਨੂੰ। ਇਹ ਜ਼ਰੂਰੀ ਹੈ ਬੰਦਾ ਇੱਥੇ? ਜ਼ਰੂਰੀ ਆ, ਫਿਰ ਫਸਲ ਆਪਣੀ 'ਚ ਬੰਦਾ ਤਾਂ ਹੋਣਾ ਚਾਹੀਦਾ ਨਾ। ਹਾਂ, ਰਾਤ ਨੂੰ ਇੱਥੇ ਹੁੰਦਾ, ਫਿਰ ਦੇਖੋ ਨਾ, ਸੌਣਾ ਤਾਂ ਡੇਰੇ ਤੇ ਵੀ ਹੈ ਤੇ ਇੱਥੇ ਵੀ ਹੈ। ਇੱਥੇ ਵੀ ਸੌਣਾ। ਹਾਂ। ਇਹ ਜੀ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜਿਹੜੀਆਂ ਗੱਲ ਕਰਦੇ ਆ ਨਾ, ਉਹ ਇਦਾਂ ਵੀ ਇੱਥੇ ਲਾਗੇ ਲਾਗੇ ਘਰ ਕੋਈ ਨਹੀਂ ਤੇ ਫਿਰ ਵੀ ਇੱਥੇ ਮੁੰਡੇ ਨੂੰ ਸੌਣਾ ਪੈਂਦਾ ਹੈ। ਇਹ ਕੋਈ ਨਰਮਾ ਨਹੀਂ ਹੈ ਜਿਹੜਾ ਚੁੱਕ ਕੇ ਲੈ ਜਾਊਗਾ, ਪਰ ਫਿਰ ਵੀ ਫਸਲ ਰਾਜ਼ੀ ਰਹਿੰਦੀ ਆ, ਉਹਦਾ ਮਾਲਕ ਉਹਦੇ ਕੋਲ ਹੋਵੇ ਨਾ ਤੇ ਫਸਲ ਰਾਜ਼ੀ ਰਹਿੰਦੀ ਹੈ ਵੀ ਮੱਸਾਂ ਹੀ ਮੇਰੇ ਸਿਰ ਤੇ ਆ। ਇਹ ਸਿਆਣਿਆਂ ਤੋਂ ਸੁਣਿਆ। ਬਿਸਮਿਲ੍ਲਾ। ਹਾਂ, ਮਾਸ਼ਾਅੱਲਾ। ਇਹ ਜੀ ਹਰੀ ਮਿਰਚ 'ਚ ਆ ਗਏ ਆ। ਇਹ ਸਬਜ਼ ਮਿਰਚ ਹੈ ਜੀ। ਹਾਂ, ਹਰੀ ਮਿਰਚ ਦੀਆਂ ਵੀ ਕਿਸਮਾਂ ਤੁਸੀਂ ਉਦੋਂ ਦੱਸਿਆ ਖਾਸੀਆਂ ਲਾਈਆਂ। ਹਾਂਜੀ, 2 ਤੋਂ 3 ਮਿਰਚਾਂ ਲਾਈਆਂ, ਵੈਰਾਈਟੀ ਲਾਈ ਹੈ ਜੀ ਇਹ। ਹਾਂ ਹਾਂ। ਇਹ ਜਿਹੜੀ ਹੈਗੀ ਆ, ਇਹ ਹੈਗੀ ਆ 1954। ਅੱਛਾ, ਸਾਡੇ ਕੋਲ ਹੀ ਆ ਇੱਥੇ ਮੀਆਂ ਸ਼ੌਕਤ, ਉਹ ਮਾਮੂ ਕਾਂਜਨ। ਮਾਮੂ ਕਾਂਜਨ, ਉਹ ਆਪਣੀਆਂ ਵੈਰਾਈਟੀਆਂ ਤਿਆਰ ਕਰਦੇ ਆ ਨਹੀਂ, ਉਹ ਸੋਹਣਾ ਖੀਰੇ ਵਿੱਚ ਤੇ ਸਬਜ਼ ਮਿਰਚ ਟਾਪ ਤੇ ਇਸ ਟਾਈਮ। ਉਹ ਬੜੀ ਅੱਛੀ ਦੇਖੋ ਜੀ, ਵੈਰਾਈਟੀ ਇਹ ਹੁੰਦੀ ਹੈ। ਸਾਡੇ ਮੁਲਕ ਦੇ ਬੀਜ ਸਾਨੂੰ ਲੱਭਣ ਲੱਗ ਜਾਣ ਸ਼ਾਹ ਸਾਹਿਬ, ਹਾਂਜੀ, ਤੇ ਬੜੀ ਸਖਿਆਈ ਹੋ ਇਸ ਤੋਂ ਜੀ। ਚੰਗੀ ਗੱਲ ਹੀ ਕੋਈ ਨਹੀਂ ਹੈਗੀ। ਹਾਂ, ਅਸੀਂ ਇੰਨੇ ਪੈਸੇ ਦੇ ਕੇ ਤੇ ਹਾਂਜੀ। ਬਾਹਰਲੇ ਮੁਲਕਾਂ ਦੇ ਬੀਜ ਲੈਂਦੇ ਰਹੇ ਆ। ਆਹ ਦੇਖੋ ਸਾਡੇ ਜੀ, ਮੁਲਕ 'ਚ ਬਣ ਤੇ ਹੋਰ ਕੀ ਚਾਹੀਦਾ। ਫਲ ਲੈ ਲਿਆ ਮਾਸ਼ਾਅੱਲਾ ਨੇ? ਲੱਗੀ ਹੈ ਦੇਖੋ। ਅੱਛਾ, ਉਹ ਦੇਖੋ ਜੀ ਮਿਰਚ।
ਦੋ ਤਿੰਨ ਮਿਰਚਾਂ ਜਿਹੜੀਆਂ ਬੜੀਆਂ ਬਣੀਆਂ ਹੋਈਆਂ। ਆ ਮਿਰਚਾਂ ਤਾਂ ਬਣੀਆਂ ਹੋਈਆਂ, ਉਹ ਹਾਂਜੀ। ਬੂਟੇ ਨੂੰ ਖਾਸੀਆਂ ਬਣੀਆਂ, ਦਿਖਾਓ ਜੀ। ਹਾਂਜੀ ਆ ਵੇਖੋ, ਹਾਂ ਆ ਵੇਖੋ ਜੀ, ਤੋੜ ਕੇ ਦਿਖਾ ਦਿਓ ਜੀ। ਅੱਛਾ ਆ ਵੇਖੋ ਜੀ, ਹੂੰ ਮਿਰਚ ਲੱਗੀ ਹੈ। ਬਹੁਤ ਸੋਹਣੀ ਮਿਰਚ ਬਣੀ ਹੈ ਮਾਸ਼ਾਅੱਲਾ। ਦੇਖੋ ਜੀ। ਇਹ ਜਿਵੇਂ ਜਿਵੇਂ ਅੱਗੇ ਇਸ ਟਾਈਮ ਸਾਇਦ ਇਹਦਾ ਬੜਾ ਆ, ਅੱਛਾ ਜਿਵੇਂ ਛਾਪਰ ਉਤਰਨਾ ਨਾ, ਹਾਂ। ਥੋੜੀ ਗਰਮੀ ਹੋਣੀ ਹੈ, ਹਾਂ। ਇਹ ਤਾਂ ਸਾਇਦ ਇੱਥੇ ਹੋ ਜਾਣਾ ਆਈਡੀਅਲ ਸਾਈਜ਼ ਜਿਹੜਾ ਇਹਦਾ, ਹਾਂ ਬਿਹਤਰੀਨ ਸਾਈਜ਼ ਬਣ ਜਾਣਾ ਇਹਦਾ। ਅੱਛਾ ਬਹੁਤੀ ਲੰਬੀ ਨਹੀਂ ਹੋਣੀ ਚਾਹੀਦੀ। ਨਹੀਂ ਹੋਣੀ ਚਾਹੀਦੀ ਆ, ਥੋੜੀ ਜਿਹੀ ਲੰਬੀ ਆ ਇਹ, ਅੱਛਾ। ਜਿਉਂ ਹੀ ਮੌਸਮ ਗਰਮ ਹੋਣਾ ਇਹਦਾ ਸਾਈਜ਼ ਘਟ ਜਾਂਦਾ, ਹੂੰ ਫਿਰ ਪਿਓਰ ਅੱਛਾ। ਦੇਸੀ ਟਾਈਪ ਹੋ ਜਾਂਦੀ ਹੈ ਇਹ। ਠੀਕ। ਅੱਛਾ ਜਿਹੜਾ ਇਸ ਟਾਈਮ ਆ ਜਿਹੜਾ ਮੌਸਮ ਚੱਲ ਰਿਹਾ, ਇਹਦੇ ਵਿੱਚ ਕੋਈ ਇhtiyat ਹੈ ਤੇ ਸਾਡੇ ਦੇਖਣ ਵਾਲਿਆਂ ਨੂੰ ਦੱਸ ਦਿਓ। ਇਹਦੇ 'ਚ ਜਿਹੜੀ ਇhtiyat ਆ ਕਿ ਇਹਦੇ 'ਚ ਫੰਗਸ ਦਾ ਅਟੈਕ ਜ਼ਿਆਦਾ ਹੁੰਦਾ। ਤੁਹਾਨੂੰ ਮੈਂ ਦਿਖਾ ਦਿੰਦਾ, ਇੱਕ ਉਹ ਪੌਦਾ ਨਜ਼ਰ ਆਉਂਦਾ ਪਿਆ ਯੈਲੋ ਕਲਰ ਦਾ, ਅੱਛਾ ਅੱਛਾ ਆ ਜਾਓ। ਅੱਛਾ ਇਹ ਜਿਹੜਾ ਮੌਸਮ ਬਾਰਿਸ਼ ਬੁਰਿਸ਼ ਵਾਲਾ ਹੋਵੇ। ਬਾਰਿਸ਼ ਵਾਲਾ ਮੌਸਮ ਹੋਵੇ ਜਾਂ ਜਿਵੇਂ ਛਾਪਰ ਦੇ ਮੂੰਹ ਜ਼ਿਆਦਾ ਬੰਦ ਰਹਿਣ, ਅਚਲ ਸੌ ਆਇਆ ਹੋਇਆ ਇਹਨੂੰ ਵੇਖੋ, ਆ ਹਾਂ ਆਂਦੇ ਨੇ ਸਾਰਾ ਪੌਦਾ ਕਮਜ਼ੋਰ ਆ, ਫਲ ਖਿਰਦਾ ਪਿਆ, ਆਪ ਡੋਡੀ ਕਰ ਗਈ ਆ, ਕਮਜ਼ੋਰ ਆ, ਇਹਨੂੰ ਬਿਮਾਰੀ ਦੇ ਵਿੱਚ ਪੌਦਾ ਇਹ। ਅੱਛਾ ਇਹਨੂੰ ਕੋਈ ਵੀ ਫੰਜਾਸਾਈਡ ਜਿਹੜੀ ਆ ਤੁਸੀਂ ਇਲੀਅਟ ਕਰ ਸਕਦੇ ਆ, ਹੂੰ ਟਾਪਸੈਨਮ ਕਰ ਸਕਦੇ ਆ, ਹੂੰ ਸਕਸੈਸ ਹੈ ਉਹ ਕਰ ਸਕਦੇ ਆ। ਹੂੰ ਕੋਈ ਅੱਛੀ ਜਿਹੜੀ ਆ ਨਾ ਫੰਜਾਸਾਈਡ, ਹੂੰ ਉਹ ਇਹਨੂੰ ਜਿਹੜਾ ਮੌਸਮ ਚੱਲਦਾ ਪਿਆ ਨਾ, ਉਹ ਕਰ ਇਹਦੇ 'ਚ 2 ਤੋਂ 3 ਸਪਰੇਆਂ ਜ਼ਰੂਰ ਕਰ ਦਿਓ ਛਾਪਰ ਦੇ ਵਿੱਚ। ਅੱਛਾ ਜਦੋਂ ਛਾਪਰ ਉਤਰ ਗਿਆ ਉਦੋਂ ਫਿਰ ਵਕਫਾ 15 ਤੋਂ 20 ਦਿਨ ਦਾ ਚੱਲ ਜਾਂਦਾ। ਠੀਕ ਹੈ। ਦੂਜੇ ਨੰਬਰ ਤੇ ਇਸ ਟਾਈਮ ਜਿਹੜਾ ਮੇਨ ਜਿਹੜਾ ਮਸਲਾ ਹੁਣ ਸ਼ੁਰੂ ਹੋ ਗਿਆ, ਹਾਲਾਂਕਿ ਸ਼ੁਰੂ ਹੋਣਾ ਨਹੀਂ ਚਾਹੀਦਾ, ਹੂੰ ਅੱਗੇ ਜਦੋਂ ਟੈਂਪਰੇਚਰ ਜਾਂਦਾ ਨਾ 25 ਦੇ ਉੱਤੇ ਜਾਂਦਾ ਨਾ, ਉਦੋਂ ਮਸਲਾ ਆਉਂਦਾ ਉਹ, ਇਹਨੂੰ ਕਾਲਾ ਤੇਲਾ, ਜਿਹਨੂੰ ਸੁਸਤ ਤੇਲਾ ਅਸੀਂ ਕਹਿੰਦੇ ਆ, ਉਹ ਆਉਂਦਾ ਪਿਆ। ਪਿਛਲੇ ਸਾਲ ਜਿਹੜਾ ਕੰਟਰੋਲ ਹੀ ਨਹੀਂ ਹੋਇਆ ਹੈਗਾ, ਜਿਹੜਾ ਫਾਰਮਰਾਂ ਦਾ ਬੜਾ ਨੁਕਸਾਨ ਹੋਇਆ, ਉਹ ਹੁਣੇ ਤੋਂ ਸ਼ੁਰੂ ਹੋਇਆ ਹੈ ਵਿੱਚ, ਕਈ ਪੌਦੇ ਨੂੰ ਨਾ ਸ਼ੁਰੂ ਹੋ ਗਿਆ ਆਣਾ। ਉਹਦਾ ਬੰਦੋਬਸਤ ਉਹਦੇ ਵਾਸਤੇ ਜਿਹੜੇ ਜਿੰਨੇ ਵੀ ਸੁਸਤ ਤੇਲੇ ਦੀਆਂ ਦਵਾਈਆਂ ਜਿਹੜੀਆਂ, ਉਹ ਜ਼ਰੂਰ ਕਰੋ। ਜਿਵੇਂ ਮੌਸਪੀਲਾਨ ਆ, ਇਹ ਇੱਕ ਜਿਹੜਾ ਜ਼ਹਿਰ ਆ ਨਾ, ਉਹਦੇ ਨਾਲ ਪਿਛਲੇ ਸਾਲ ਦੇਖਿਆ ਅਸੀਂ ਕੰਟਰੋਲ ਨਹੀਂ ਹੋਈਆਂ, ਅਸੀਂ ਬੇਸ਼ੁਮਾਰ ਸਪਰੇਆਂ ਕੀਤੀਆਂ, ਅੱਛਾ ਬੜਾ ਪੈਸਾ ਲਾਇਆ, 1 ਏਕੜ ਤੇ ਅਸੀਂ 30 ਹਜ਼ਾਰ ਦੀ ਸਪਰੇਅ ਕੀਤੀ ਆ ਤੇ ਕੰਟਰੋਲ ਨਹੀਂ ਹੋਇਆ। ਬੱਲੇ। ਉਹਦੇ ਵਾਸਤੇ ਇਹ ਹੈ ਕਿ ਤੁਸੀਂ 2 ਜਿਹੜੇ ਜ਼ਹਿਰ ਆ ਨਾ, ਉਹ ਤੁਸੀਂ ਆਪਸ ਮਿਲਾ ਕੇ ਕਰੋਗੇ ਤੇ ਤੁਸੀਂ ਕੰਟਰੋਲ ਕਰ ਸਕਦੇ ਆ। ਜਿਵੇਂ ਮੌਸਪੀਲਾਨ ਆ, ਉਹਦੇ 'ਚ ਬਾਈਫੈਂਥਰੀਨ, ਟਾਲ ਸਟਾਰ, ਅੱਛਾ ਉਹ ਤੁਸੀਂ ਪਾ ਕੇ ਮਿਕਸ ਕਰਕੇ ਕਰੋਗੇ, ਹੋ ਸਕਦਾ ਉਹਦੇ ਨਾਲ ਕੰਟਰੋਲ ਹੋ ਜਾਏਗਾ। ਅੱਛਾ ਜਾਂ ਜਿਹੜਾ ਕੋਈ ਐਮੀਡਾ ਕਲੂਪਰ ਲਿਕਵਿਡ ਆ, ਉਹਦੇ ਵਿੱਚ ਤੁਸੀਂ ਜਿਹੜਾ ਐਬਾਮੈਕਟਨ ਆ, ਐਡਵਾਂਟੇਜ ਆ ਐਫਐਮਸੀ ਦਾ, ਤੇ ਜਿਹੜੀ ਸਜੈਂਟਾ ਆ ਉਹਦੀ ਪਲੈਨੀਅਮ ਆ ਦਵਾਈ ਇਹਦੀ ਸੁਸਤਲੇ ਵਾਸਤੇ, ਇਹ ਉਹ ਦਵਾਈਆਂ ਜਿਹੜੀਆਂ ਇਸ ਵਾਸਤੇ ਇਫੈਕਟਿਵ ਆ ਇਹ। ਉਹ ਵੀ ਤੁਸੀਂ ਇੱਕ ਜ਼ਹਿਰ ਰეკਮੈਂਡ ਕੀਤਾ 250 ml, ਤੁਸੀਂ ਉਹ 'ਚ ਦੂਸਰਾ ਜ਼ਹਿਰ ਵੀ ਪਾਓ, ਠੀਕ। ਤਾਂ ਕਿ ਜਿਹੜੀ ਤਾਕਤ ਵਧੇ ਉਹਦੀ ਤੇ ਇਹਦੇ ਤੇ ਕੰਟਰੋਲ ਹੋਵੇ। ਅਸੀਂ ਜੀ ਦਵਾਈਆਂ ਦੇ ਨਾਮ ਵਿੱਚ ਤਾਂ ਲੈਣੇ ਹੁੰਦੇ ਵੀ ਯਾਰ ਖਬਰੇ ਕਿਸੇ ਦਾ ਭਲਾ ਹੋ ਜਾਵੇ, ਜਿਨ੍ਹਾਂ ਨੇ ਫਸਲ ਲਾਈ ਆ, ਕੋਈ ਨਵਾਂ ਬੰਦਾ, ਕੋਈ ਐਸਾ ਬੰਦਾ ਜਿਹਨੂੰ ਕੋਈ ਦੱਸ ਨਹੀਂ ਰਿਹਾ, ਚਲੋ ਉਹਨੂੰ ਸਿੱਧਾ ਪਤਾ ਲੱਗ ਜਾਵੇ ਭਾਈ ਆਹ ਦਵਾਈ ਆ ਤੇ ਇਦਾਂ ਇਦਾਂ ਹੋਣੀ, ਇਹ ਵੀ ਭਲੇ ਦੀ ਗੱਲ ਆ। ਬਾਕੀ ਇਹਨੂੰ ਜਿਹੜਾ ਅੱਜ ਕੱਲ ਥ੍ਰਿਪਸ ਦਾ ਅਟੈਕ ਵੀ ਪਿੱਛੇ ਕਰਿਆ, ਉਹ ਤਾਂ ਰੂਟੀਨ ਜਿਹੜਾ ਜਦੋਂ ਮੌਸਮ ਠੰਡਾ ਹੁੰਦਾ ਨਾ, ਹਰ ਅਸੀਂ 8 ਦਿਨਾਂ ਬਾਅਦ ਰਿਪੀਟ ਕਰਦੇ ਪਏ ਆ ਥ੍ਰਿਪਸ ਦੀ ਦਵਾਈ। ਜਿਵੇਂ ਤੁਸੀਂ ਵੇਖਿਆ ਨਾ ਪੱਤਿਆਂ ਦੇ ਉੱਤੇ, ਆ ਵੇਖੋ, ਆ ਜਿਵੇਂ ਆ ਕੌਲੀਆਂ ਬਣੀਆਂ, ਆ ਬਣੇ ਹੋਏ ਦਾਣੇ ਜਿਹਾ ਬਣੇ ਆ, ਸਖਤ ਜਿਹਾ ਹੋਇਆ ਪੱਤਾ, ਵੇਖੋ ਆ ਹੈ ਵਿੱਚ ਕੌਲੀ, ਆ ਵੇਖੋ ਆ ਪੱਤਾ ਹੈਗਾ ਨਾ, ਮਸਲਾ ਮੁਤਾਸਰ ਪੱਤਾ ਹੈ, ਇਹ ਥ੍ਰਿਪਸ ਦਾ ਅਟੈਕ ਰਿਹਾ ਇਹਨੂੰ। ਹੁਣ ਉੱਪਰੋਂ ਜਿਹੜੇ ਪੱਤੇ ਆ ਵੇਖ ਲਓ ਤੁਸੀਂ, ਜੋ ਤਾਜ਼ੇ ਨਵੇਂ ਪੱਤੇ ਆ, ਜਦੋਂ ਤੁਸੀਂ ਫਸਲ ਚੈੱਕ ਕਰਨੀ ਆ ਨਾ, ਤੁਸੀਂ ਜਿਹੜਾ ਨਵਾਂ ਪੱਤਾ ਉਹ ਦੇਖਣੀ, ਕੁੰਬਲ ਠੀਕ ਨਿਕਲਦੀ ਪਈ ਆ। ਅੱਛਾ ਨਵੇਂ ਪੱਤੇ ਅਗਰ ਤੁਸੀਂ ਸਪਰੇਅ ਕੀਤੀ, ਜਿਹੜੇ ਪਹਿਲੇ ਅਫੈਕਟਡ ਪੱਤੇ ਆ ਉਹ ਤਾਂ ਇਵੇਂ ਰਹਿਣਗੇ, ਜਦੋਂ ਨਵਾਂ ਪੱਤਾ ਨਿਕਲੇਗਾ ਉਹ ਪੱਤਾ ਠੀਕ ਹੋਏਗਾ। ਅਗਰ ਉਸ ਕੰਟਰੋਲ ਠੀਕ ਆ ਤਾਂ ਮਤਲਬ ਦਵਾਈ ਜਿਹੜੀ ਤੁਹਾਡੀ ਇਫੈਕਟਿਵ ਸੀ ਉਹਨੇ ਕੰਟਰੋਲ ਕੀਤਾ। ਨਵਾਂ ਪੱਤਾ ਠੀਕ ਹੋਣਾ ਚਾਹੀਦਾ, ਹਾਂ, ਜਿਹੜਾ ਨਵੀਂ ਕੁੰਬਲਾਂ ਦੀ ਉਹ ਸਹੀ ਹੋਣੀ ਚਾਹੀਦੀ ਹੈ। ਚਲੋ ਇਹ ਜੀ ਬੜੀ ਨੁਕਤੇ ਦੀ ਗੱਲ ਲੱਭ ਗਈ। ਬਾਕੀ ਇਹਨੂੰ ਅਸੀਂ ਹੁਣ ਪਾਣੀ ਲਾਣਾ ਅਗਲੇ ਹਫਤੇ ਵਾਲੇ ਦਿਨ ਲਾ ਦੇਣਾ ਪਾਣੀ, ਪਾਣੀ ਲਾ ਕੇ ਇਹਨੂੰ ਮਜ਼ੀਦ ਗੈਪ ਦੇ ਦੇਣੇ ਆ। ਠੀਕ ਹੈ। ਹੋਰ ਹਵਾ ਜਿਹੜੀ ਕ੍ਰਾਸਿੰਗ ਖੁੱਲੀ ਹਵਾ ਇਹਦੇ 'ਚ ਹੋਵੇ, ਤਾਂ ਕਿ ਜਿਹੜਾ ਫਲ ਬਣਿਆ ਹੋਇਆ ਨਾ ਉਹਦੀ ਪੋਲੀਨੇਸ਼ਨ ਹੋ ਜਾਵੇ, ਉਹ ਬੇਰ ਨਾ ਬਣੇ। ਪਿਛਲੇ ਦਿਨਾਂ 'ਚ, ਪਿਛਲੇ ਸਾਲਾਂ ਦੇ ਵਿੱਚ ਜਦੋਂ ਛੋਟੇ ਸ਼ੈੱਡ ਸੀ ਨਾ ਸਾਡੇ, ਉਹਦੇ ਵਿੱਚ ਉਹ ਠੀਪੇ 'ਚ ਬਣ ਜਾਂਦੇ ਸੀ, ਪੂਰਾ ਜਿਹੜਾ ਪਹਿਲਾ ਫਲ ਸੀ ਨਾ ਸਾਰਾ ਜ਼ਾਇਆ ਹੋ ਜਾਂਦਾ ਸੀ। ਅੱਛਾ ਹੁਣ ਆਹ ਛਾਪਰ ਦੇ ਬੂਥ ਤੁਸੀਂ ਥਾਂ ਤੇ ਮੂੰਹ ਖੋਲੋਗੇ, ਮੂੰਹ ਖੋਲੋਗੇ, ਉਧਰੋਂ ਸਾਈਡ ਤੋਂ ਦੋਵੇਂ ਚੱਕਾਂਗੇ ਨਾ ਸਾਈਡਾਂ ਤੇ, ਇਧਰੋਂ ਚੁੱਕ ਦਾਂਗੇ, ਇਹ ਪੂਰੇ ਸ਼ੈੱਡ 'ਚੋਂ ਕ੍ਰਾਸ ਹੋ ਜਾਣੀ ਹਵਾ। ਤੇ ਤੁਸੀਂ ਵਿੱਚ ਵੇਖਿਆ ਹੋਣਾ ਜਿਵੇਂ ਬਣੇ ਹੋਏ ਆ, ਇਹ ਹਾਂ ਵਿੱਚ ਸਾਹ ਲੈਣ ਨੂੰ ਬਣੇ ਹੋਏ ਆ। ਜਿੰਨਾ ਵੀ ਇਹ ਮੁਤਾਸਰ ਫਲ ਤਾਂ ਹੁੰਦਾ ਜਦੋਂ ਟੈਂਪਰੇਚਰ ਵੱਧਦਾ ਨਾ ਦੁਪਹਿਰ ਦੇ ਟਾਈਮ, ਉਦੋਂ ਬਾਹਰ ਟੈਂਪਰੇਚਰ ਹੁੰਦਾ ਅਗਰ 20 ਤੇ ਅੰਦਰ 40 ਹੋ ਜਾਂਦਾ, ਹਬਸ ਬਣ ਜਾਂਦਾ, ਤੇ ਹਵਾ ਜਦੋਂ ਗੁਜ਼ਰਦੀ ਆ ਫਿਰ ਟੈਂਪਰੇਚਰ ਡਾਊਨ ਹੁੰਦਾ। ਤੇਜ਼ ਹੀਟ ਦੀ ਵਜ੍ਹਾ ਨਾਲ ਫਲ ਜਿਹੜਾ ਨਾ ਉਹ ਇਹਦੀ ਜਿਹੜੀ ਡੋਡੀ ਲੱਗੀ ਆ ਨਾ, ਪੀਲੀ ਹੋ ਗਿਰ ਜਾਂਦੀ ਆ, ਤੇ ਇੱਕ ਪੀਲੀ ਹੋ ਗਿਰ ਜਾਂਦੀ ਆ, ਇੱਕ ਜਿਹੜਾ ਠੀਪਾ ਬਣ ਜਾਂਦਾ ਉਹ ਫਲ ਨਹੀਂ ਪੂਰਾ ਬਣਦਾ। ਇਹੀ ਹਵਾ ਜਿਹੜੇ ਤੋਂ ਆਪਾਂ ਡਰ ਰਹੇ ਹਾਂ, ਤੇ ਇਸੇ ਹਵਾ ਨਾਲ ਕੁਦਰਤ ਨੇ ਪੋਲੀਨੇਸ਼ਨ ਕਰਨੀ ਆ। ਰਾਤ ਨੂੰ ਅਗਰ ਜ਼ਿਆਦਾ ਠੰਡ ਆ, ਦਿਨੇ ਜ਼ਿਆਦਾ ਟੈਂਪਰੇਚਰ ਆ, ਤੇ ਫਲ ਉਹਦੇ ਨਾਲ ਮੁਤਾਸਰ ਹੁੰਦਾ, ਉਹਦੇ ਨਾਲ ਫਿਰ ਪੋਲੀਨੇਸ਼ਨ ਨਹੀਂ ਹੁੰਦੀ। ਵਾਹ ਵਾਹ। ਅਗਲੇ ਦਿਨ ਜੀ ਅਸੀਂ ਮੱਖੀਆਂ ਦੀ ਜਿਹੜੇ ਲਿਆ ਕੇ ਡੱਬੇ ਨਹੀਂ ਰੱਖੇ ਹੁੰਦੇ, ਉਹਨਾਂ ਦੀ ਗੱਲ ਕਰ ਰਹੇ ਸੀ। ਉਹਨਾਂ ਦੇ ਵਿੱਚ ਜਿਹੜੀ ਸਾਰਿਆਂ ਤੋਂ ਜ਼ਰੂਰੀ ਗੱਲ ਅਸੀਂ ਕੀਤੀ ਨਹੀਂ, ਵੀ ਇਹ ਮੱਖੀਆਂ ਉਹਨਾਂ ਦਾ ਤਾਂ ਕਾਰੋਬਾਰ ਆ, ਪਰ ਸਾਡਾ ਮੁੱਖ ਚ ਭਲਾ ਕਰਕੇ ਜਾਂਦੇ। ਬਿਲਕੁਲ ਕਰਦੀਆਂ। ਅਗਰ ਆ ਸਾਡੇ
ਆ ਜਿਹੜੀ ਅਸੀਂ ਜਦੋਂ ਛਾਪਰ ਉਤਾਰਨਾ ਇਹ ਜਿਹੜੀ ਪੋਲੀਨੇਸ਼ਨ ਆ ਇਹ ਮੱਖੀ ਨੇ ਕਰਨੀ ਹੈ। ਮੱਖੀ ਨੇ ਕਰਨੀ ਹੈ। 2-3 ਫਸਲਾਂ ਹੈਗੀਆਂ ਜਿਹੜੀਆਂ ਸੈਲਫ ਪੋਲੀਨੇਟਡ ਆ, ਹਾਂ। ਬਾਕੀ ਉਹਨੂੰ ਜ਼ਰੂਰਤ ਹੁੰਦੀ ਹੈ ਪੋਲੀਨੇਸ਼ਨ ਦੀ। ਹਾਂ, ਇਹ ਰੱਬ ਦੀ ਸਾਂਝ ਆ ਜ਼ਿਮੀਦਾਰਾ ਤੇ ਨਾ ਵੀ ਕੁਦਰਤ ਨਾ ਵਿੱਚ ਹੋਵੇ ਤਾਂ ਇਹ ਕਾਮਯਾਬ ਹੀ ਹੈ ਨਹੀਂ। ਹਰ ਸ਼ੈ ਤਾਂ ਇਹਦੇ ਚ ਕੁਦਰਤੀ ਹੁੰਦੀ। ਇੱਕ ਜਿਹੜਾ ਖੀਰਾ ਨਾ ਖੀਰਾ ਉਹ ਇਹ ਆ ਕਿ ਉਹਦੀ ਸੈਲਫ ਪੋਲੀਨੇਟਡ ਆ, ਖੁਦ ਬ ਖੁਦ ਪੋਲੀਨੇਸ਼ਨ ਹੋ ਜਾਂਦੀ ਆ। ਬਾਕੀ ਜਿਹੜੀ ਸਬਜ਼ ਮਿਰਚ ਆ, ਸ਼ਿਮਲਾ ਆ, ਜਿਵੇਂ ਕਰੇਲਾ ਅਸੀਂ ਖੁਦ ਕਰਦੇ ਰਹੇ ਪੋਲੀਨੇਸ਼ਨ ਉਹਦੀ, ਹਾਂ ਹਾਂ ਇਹ ਕਰਾਣੀ ਪੈਂਦੀ ਪੋਲੀਨੇਸ਼ਨ ਇਹਦੀ। ਬੜੀ ਮਿਹਰਬਾਨੀ ਸ਼ਾਹ ਸਰੋਇਆ ਸਾਹਿਬ, ਬੜੀਆਂ ਕੰਮ ਦੀਆਂ ਗੱਲਾਂ ਦਸੀਆਂ ਜੀ। ਤੇ ਬਾਕੀ ਅੱਜ ਭੱਜ ਨੱਸ ਕੇ ਨਾ ਕੋਈ ਟਾਈਮ ਲਿਆ, ਫਿਰ ਕਿਸੇ ਟਾਈਮ ਤਸੱਲੀ ਨਾਲ ਬਹਿ ਕੇ ਕੱਲੀ ਫਸਲ ਦੀ ਪੂਰੀ ਗੱਲ ਕਰਾਂਗੇ, ਟਮਾਟਰ ਦੀ ਕਰਾਂਗੇ ਤੇ ਉਹ ਮਟਰਾਂ ਦੀ ਸਾਰੀਆਂ ਗੱਲਾਂ ਕਰਾਂਗੇ। ਤੇ ਅੱਜ ਮੌਸਮ ਇਦਾਂ ਦਾ, ਤੇ ਅੱਜ ਤੁਹਾਨੂੰ ਅਸੀਂ ਰਾਤ ਨੂੰ ਮੌਸਮ ਦੇ ਹਿਸਾਬ ਨਾਲ ਨਾ ਇੱਕ ਅਸੀਂ ਰੌਣਕ ਸੱਦੀ ਹੋਈ ਗਵਈਆ ਸੱਦਿਆ ਹੋਇਆ, ਤੇ ਝੱਟ ਉਹਨੂੰ ਵੀ ਸੁਣਾਂਗੇ, ਉਹ ਵੀ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਨਾਲ ਇਸ ਟੋਟੇ ਦੇ ਨਾਲ ਟੋਟਾ ਜੋੜ ਕੇ ਨਾ ਸਾਡੀ ਫਿਲਮ ਪੂਰੀ ਹੋ ਜਾਊਗੀ ਤੇ ਤੁਹਾਨੂੰ ਗਵਈਆ ਸੁਣਾ ਦਾਂਗੇ। ਜਿਉਂਦੇ ਵਸਦੇ ਰਹੋ ਜੀ। ਇੱਥੇ ਇੱਕ ਵਾਰੀ ਬਟਨ ਦੱਬ ਲਓ, ਫਿਰ ਹੁਣ ਨਾਲ ਉਹ ਟੋਟਾ ਜੋੜਾਂਗੇ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਸੱਜਣ ਰਲ ਗਏ ਤੇ ਝੂਠੇ ਪਏ ਵਿਚੋਲੇ। ਅੱਜ ਦੌਰ ਐਸਾ ਵੀ ਰਲ ਕੇ ਬਹਿਣਾ, ਇਕੱਠੇ ਬੰਦੇ ਇਕੱਠੇ ਕਰਨੇ ਬੜੇ ਔਖੇ ਆ। ਕਿਤੇ ਕਿਸਮਤ ਨਾਲ ਨਸੀਬਾਂ ਨਾਲ ਹੀ ਆ ਵੀ ਕਿਤੇ ਚਾਰ ਜੀ ਰਲ ਕੇ ਬਹਿ ਜਾਣ। ਪਰ ਜਿਹੜੇ ਸਾਜ਼ ਆ ਇਹ ਐਸੀ ਸ਼ੈ ਹੁੰਦੇ ਵੀ ਇਹ ਬੰਦੇ ਨੂੰ ਦੂਰੋਂ ਖਿੱਚ ਲਿਆਉਂਦੇ। ਸ਼ੁਰੂ ਦੇ ਵਿੱਚ ਨਾ ਸਾਡੇ ਯੂਨੀਅਨ ਕੌਂਸਲਾਂ ਦੇ ਵਿੱਚ ਇੱਕ ਤਾਲੀਮ ਚੱਲੀ ਸੀ ਵੀ ਵੱਡਿਆਂ ਨੂੰ ਦੇਣੀ। ਜਦੋਂ ਉਹ ਤਾਲੀਮ ਸ਼ੁਰੂ ਕੀਤੀ ਨਾ ਤੇ ਬੰਦਾ ਕੋਈ ਨਾ ਆਵੇ, ਤੇ ਯੂਨੀਅਨ ਕੌਂਸਲਾਂ ਦੇ ਵਿੱਚ ਜਦੋਂ ਤਬਲੇ ਢੋਲਕੀਆਂ ਰੱਖੀਆਂ ਨਾ ਤੇ ਸਾਰਾ ਪਿੰਡ ਉੱਥੇ ਇਕੱਠਾ ਹੋ ਜਾਂਦਾ ਸੀ। ਨਾਲ ਪੜ੍ਹਾਈ ਵੀ ਕਰਾ ਦਿੰਦੇ ਸੀ, ਨਾਲ ਆਪਣਾ ਚਾਰ ਯਾਰੀ ਕੋ ਦਿਲ ਪਸ਼ੌਰੀ ਕਰ ਲੈਂਦੇ ਸੀ। ਇਦਾਂ ਹੀ ਅਸੀਂ ਵੀ ਕਹਿੰਦੇ ਵੀ ਚਲੋ ਕਿਸੇ ਬਹਾਨੇ ਨਾਲ ਸੱਥ ਲੱਗੇ, ਕੋਈ ਚਾਰ ਜੀ ਇਕੱਠੇ ਹੋਣ, ਚਲੋ ਇਹ ਬਾਜਿਆਂ ਦੇ ਨਾਲ ਕੋਈ ਗੀਤ ਕੋ ਦਿਲ ਪਸ਼ੌਰੀ ਕਰ ਲਈ ਤੇ ਨਾਲ ਕੋਈ ਚੱਜ ਸੂਰ ਦੀ ਗੱਲ ਕਿਸੇ ਕੋ ਸੁਣ ਲਈ, ਕੋਈ ਸਿਆਣੀ ਮੱਤ ਕਿਸੇ ਕੋਲੋਂ ਲੱਭ ਗਈ। ਗੱਲਾਂ 'ਚੋਂ ਗੱਲ ਲੱਭਦੀ ਹੈ। ਸਾਡੇ ਕੋਲ ਅੱਜ ਰੱਬੀ ਸਬਾਬੀ ਗਵਈਏ ਜੀ ਸਾਡੇ ਗਰਾਈ ਪਿੰਡ 447 ਗਾਹਬੇ, ਉੱਥੋਂ ਤਸ਼ਰੀਫ ਲੈ ਕੇ ਜੀ। अस्सलाम वालेकुम। वालेकुम सलाम जी। ਤੁਹਾਡਾ ਨਾਮ ਕੀ ਜੀ? सफदर अली जी। ਤੁਹਾਡਾ ਕੀ ਨਾਮ ਹੈ ਜੀ? ਆਜ਼ਾਦ ਅਲੀ ਜੀ। ਆਜ਼ਾਦ ਅਲੀ। ਬਾਬਾ ਜੀ ਤੁਹਾਡਾ ਕੀ ਨਾਮ? ਮੁਹੰਮਦ ਮਨਵਰ ਜੀ। ਮਨਵਰ ਸਾਹਿਬ। ਜਿਉਂਦੇ ਵਾਸਤੇ ਜੀ ਆਇਆਂ ਨੂੰ ਜੀ। ਤੇ ਇਹ ਗਾ ਲੈਂਦੇ ਆ ਜੀ। ਤੇ ਬਾਕੀ ਤਬਲੇ ਢੋਲਕੀਆਂ ਤੁਹਾਨੂੰ ਦੱਸਿਆ ਵੀ ਸਾਡੇ ਕੋਲ 24 ਘੰਟੇ ਪਏ ਆ। ਗਵਈਆ ਸਿਰਫ ਹੱਥੀ ਚੜਨਾ ਚਾਹੀਦਾ, ਤੇ ਉਹ ਸਾਡੇ ਅੱਜ ਹੱਥੀ ਚੜ ਗਏ ਤੇ ਅਸੀਂ ਇਹਨਾਂ ਕੋਲੋਂ ਕੋਈ ਸੁਣਦੇ ਆ। ਸਾਨੂੰ ਕੋਈ ਪੁਰਾਣੇ ਰਿਕਾਰਡ ਜੀ ਸੁਣਾਣੇ ਆ ਤੁਸੀਂ। अच्छा जी। ਨਵੇਂ ਰਿਕਾਰਡ ਤਾਂ ਲੱਭ ਜਾਂਦੇ ਆ, ਪੁਰਾਣੇ ਰਿਕਾਰਡ ਨਹੀਂ ਲੱਭਦੇ, ਉਹ ਸੁਣਨ ਨੂੰ ਨਹੀਂ ਲੱਭਦੇ। ठीक है सर। ਉਹ ਗਾਣੇ ਵੀ ਉਹਨਾਂ 'ਚ ਹੀ ਸੀ, ਗੱਲ ਵੀ ਉਹਨਾਂ 'ਚ ਹੀ ਹੁੰਦੀ ਸੀ। असर सुना ਉਹ ਤੁਹਾਨੂੰ ਪੁਰਾਣੇ ਰਿਕਾਰਡ ਸੁਣਾਣੇ। ਆ ਮੁੰਡਿਓ ਟੇਕ ਕੇ ਬਹਿ ਜਾਓ ਹੁਣ, ਉੱਥੇ ਲਵੇ ਨਾ ਆਇਓ ਕੋਈ ਵੀ। ਪਿੱਛੇ ਆਉਂਦਾ ਮੇਰੀ ਚਾਲ ਵੇਂਦਾ, ਪਿੱਛੇ ਆਉਂਦਾ ਮੇਰੀ ਚਾਲ ਵੇਂਦਾ, ਮੇਰੇ ਵਾਲਿਆ ਵੇਖਦਾ ਆਈ ਵੇ ਮੇਰਾ ਨਾਮ ਗਵਾਇਆ, ਮੇਰੇ ਵਾਲਿਆ ਵੇਖਦਾ ਆਈ ਵੇ ਮੇਰਾ ਨਾਮ ਗਵਾਇਆ, ਨਿਗਾਹ ਮਾਰਦਾ ਆਈ ਵੇ ਮੇਰਾ ਨਾਮ ਗਵਾਇਆ, ਮੇਰਾ ਨਾਮ ਗਵਾਇਆ, ਮੇਰਾ ਨਾਮ ਗਵਾਇਆ। ਕੁਮਾਰੀ ਨਾ ਤਨ ਵੇ ਇਹਨੇ ਨੂੰ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਹਾਏ ਰੋਟੀ ਦੇ ਬਹਾਨੇ ਵੇ। ਦਿਲ ਤੇ ਭੈੜਿਆ ਕੁਮਾਰੀ ਨਾ ਤਨ ਵੇ ਮਿਲ ਕੇ ਨੂੰ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਹਾਏ ਰੋਟੀ ਦੇ ਬਹਾਨੇ ਵੇ। ਮਿਲਣਾ ਤਾਂ ਮਿਲਣੀ ਤੇ ਰੁੱਤ ਜਾਂਗੇ ਜਦੋਂ ਮੇਰੇ ਦਿਲ ਦਾ ਧਰ ਕੇ ਮਨਾਈ ਵੇ ਮੇਰਾ ਲੌਂਗ ਗਵਾਚਾ, ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ, ਗਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ, ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ। ਕਾਲੇ ਆਏ ਸੀ ਮੈਂ ਗਾਲੀਆਂ ਦੇਖਦੀ, ਕਹਿੰਦੀ ਅਸੀਂ ਕੁੜ ਮੈਂ ਆਵਾਜ਼ ਸੁਣ ਜੇਠ ਦੀ, ਮੈਂ ਆਵਾਜ਼ ਸੁਣ ਜੇਠ ਦੀ।
ਨੱਕ ਪੈਣਾ ਮੇਰੇ ਨੱਕ ਚੋਂ ਕੁਣਕ ਕੇ ਡਿੱਗ ਪਏ ਹੋਣਗੇ ਥਾਈ ਵੇ ਮੇਰਾ ਲੌਂਗ ਦਵਾਜਾ ਨਿਗਾ ਮਾਰ ਨਿਗਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਦਵਾਜਾ ਨਿਗਾ ਮਾਰ ਨਿਗਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਦਵਾਜਾ ਨਿਗਾ ਮਾਰ ਨਿਗਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਦਵਾਜਾ ਮੈਂ ਜੀ ਦੱਸਦਾ ਜਾਣਾ ਜੱਗੇ ਨੂੰ ਬੜਾ ਸਵਾਦ ਆ ਰਿਹਾ ਜੀ ਜਿੱਦਾਂ ਤੁਸੀਂ ਦੇਖ ਰਹੇ ਆ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਗੀਤ ਲੱਭ ਕੇ ਗੀਤ ਗਾ ਰਹੇ ਆ ਪਰ ਵਿੱਚ ਚਾਚਾ ਬੂਟਿਆ ਬੰਦੇ ਐਸੇ ਵੀ ਬੈਠੇ ਆ ਜਿਨ੍ਹਾਂ ਨੂੰ ਸਿਰਫ ਬਾਜੇ ਦੀ ਪਾਂ ਦੀ ਆ ਰਹੀ ਹੈ ਸੁਰ ਹੈ ਕਿਉਂ ਉਹ ਜਿੱਥੇ ਉਹ ਦਾਦ ਬਣਦੀ ਆ ਨਾ ਉੱਥੇ ਜਾ ਕੇ ਬੰਦੇ ਦੰਦੇ ਨਹੀਂ। ਹਾਂ ਇਹ ਗੌਰ ਕੀਤਾ ਤੂੰ? ਕੀਤਾ। ਇਹ ਬਾਜੇ ਬੰਦੇ ਦਾ ਹੁੰਦਾ ਹਿਸਾਬ ਹੁੰਦਾ ਹਿਸਾਬ ਹੁੰਦਾ ਕਈਆਂ ਬੰਦਿਆਂ ਦਾ। ਇਹ ਗੱਲ ਨਾ ਹੁਣ ਪਤਾ ਕਿਹੜੀ ਬਣੀ ਖੜੀ ਆ। ਹਾਂ ਉਹ ਇੱਕ ਨਿਆਣਾ ਸੀਗਾ ਕਿਸੇ ਦਾ ਤੇ ਉਹ ਰੋਈ ਜਾਵੇ, ਅੱਛਾ ਉਹ ਚੁੱਪ ਨਾ ਕਰੇ। ਅੱਛਾ ਉਹ ਬਥੇਰਾ ਉਹਨਾਂ ਨੇ ਅੱਲਾ ਅੱਲਾ ਕੀਤੀ, ਥਾਪੜਨ ਉਰਾ ਪਰਾ ਕੀਤਾ, ਮਾਈਆਂ ਨੇ ਵੀ ਚੁੱਪ ਕਰ ਜਾ, ਉਹ ਚੁੱਪ ਨਾ ਕਰੇ, ਉਹ ਰੋਈ ਜਾਵੇ। ਉਹ ਨੌ ਨੇ ਸੱਸ ਨੂੰ ਚੱਕ ਕੇ ਫੜਾਤਾ, ਉਹਨੇ ਕਹਿੰਦਾ ਮਾਂ ਇਹਨੂੰ ਜਰਾ ਬਾਹਰ ਨੂੰ ਕਰ, ਸ਼ਾਇਦ ਚੁੱਪ ਕਰ ਜੇ। ਉਹ ਚੱਕਿਆ ਸੱਸ ਨੇ, ਉਹ ਮਾਈ ਲੈ ਗਈ ਰੋਡ ਵੱਲ ਨੂੰ। ਅੱਛਾ ਉਧਰੋਂ ਬੱਸ ਤੁਰੀ ਆਵੇ, ਇੱਕ ਦੂਰੋਂ ਦੇਖਿਆ ਨਾ ਤੇ ਬੱਸ ਆਵੇ ਤੇ ਬੱਸ ਨੇ ਵਾਲੇ ਨੇ ਵਜਾਇਆ ਨਾ ਹਾਰਨ, ਤੇ ਉਹ ਪੈਂ ਕਰਕੇ ਹੋਈ ਨਾ ਤੇ ਉਹ ਨਿਆਣਾ ਚੁੱਪ ਕਰ ਗਿਆ। ਉਹ ਸਹਿਮ ਗਿਆ, ਉਹ ਨਿਆਣਾ ਚੁੱਪ ਕਰ ਗਿਆ। ਉਹ ਜਦੋਂ ਚੁੱਪ ਕਰ ਗਿਆ ਮਾਈ ਭੱਜ ਕੇ ਰੋਡ ਦੇ ਠੱਲੀ ਵੇ ਭਾਈਆ ਠੱਲੀ ਵੇ ਠੱਲੀ। ਅੱਛਾ ਲਾਰੀ ਰੋਕਣ ਲੱਗ ਗਈ। ਉਹ ਉਹਨਾਂ ਨੇ ਕਹਿ ਲਿਆ ਵੀ ਸਵਾਰੀ ਬੜੀ ਦੂਰ ਦੀ ਆ, ਮਾਈ ਨੇ ਕਿਤੇ ਨਾ ਦੂਰ ਹੀ ਜਾਣਾ, ਜਿਹੜਾ ਭੱਜ ਕੇ ਆਈ ਸਵਾਰੀ ਚੱਕੋ। ਉਹ ਡਰਾਈਵਰ ਨੇ ਬ੍ਰੇਕ ਲਾਈ, ਉਹਨੇ ਕਿਹਾ ਆ ਜਾ ਮਾਈ ਉਧਰ ਜਾਣਾ। ਆ ਪੂ ਵਜਾ, ਮੇਰਾ ਬਾਲ ਚੁੱਪ ਕਰ ਗਿਆ। ਇਸ ਗੱਲ ਤਰ੍ਹਾਂ ਨਾ ਕਈ ਬਾਲ ਚੁੱਪ ਕਰਾਣ ਆਏ ਆ। ਹਾਂ ਇਹ ਭਾਈ ਜਿਹੜੀ ਆ ਨਾ ਕਈ ਬੰਦੇ ਤਾਂ ਆ ਪੂ ਤੇ ਲੱਗੇ ਖੜੇ ਆ, ਉਹਨਾਂ ਨੂੰ ਪੂ ਦੀ ਸਮਝ ਚੰਗੀ ਆਉਂਦੀ ਆ। ਨਹੀਂ ਜੀ ਇਹ ਸਾਜ ਜਿਹੜਾ ਨਾ ਗਵਈਆ, ਮੈਂ ਤਾਂ ਗੱਲ ਕਰਦਾ ਹੁਣ ਗਵਈਏ ਤੋਂ ਵੱਡਾ ਹੁੰਦਾ ਸਣਵਈਆ। ਸੁਣਨ ਵਾਲੇ ਨੇ ਸੁਣਨਾ ਹੁੰਦਾ, ਸੁਣਨ ਵਾਲੇ ਦੇ ਸਿਰ ਤੇ ਹੀ ਗਵਈਆ ਗਾਉਂਦਾ ਵੀ ਉਹ ਗਵਈ ਸੁਣਨ ਵਾਲਾ ਵੀ ਸਮਝ ਰਿਹਾ ਗੱਲ ਨੂੰ, ਸੁਣ ਰਿਹਾ। ਜੇ ਉਹ ਸ਼ੌਕ ਨਾਲ ਸੁਣੇ ਤਾਂ ਫਿਰ ਗਵਈਆ ਗਾਉਂਦਾ। ਤੇ ਉਹ ਤਾਂ ਮੈਂ ਕੀਤਾ ਵੀ ਕਈ ਤਾਂ ਨਿਆਣੇ ਚੁੱਪ ਕਰਾਣੇ ਹੀ ਆਏ, ਸੁਣ ਨਹੀਂ ਆਏ, ਪਰ ਫਿਰ ਵੀ ਚਲੋ ਰੌਣਕ ਤਾਂ ਬਣੀ, ਰੌਣਕ ਸੋਹਣੀ ਬਣੀ ਆ। ਜਿਉਂਦੇ ਵਸਦੇ ਰਹੋ। ਹਾਂਜੀ ਜੰਨੇ ਤੇ ਗੱਲ ਕਾ ਕਿੱਥੇ ਬੋਲਦੀ ਸਾਨੂੰ ਸੁਣ ਕੇ ਗੱਲ ਯੂਸਫ ਦੀ ਬਹਿਣੀ ਦੱਸਦੀ ਆ ਵੀ ਗੱਲ संग तुरी चले आए अपने का दिल तोड़ के कदों आवेगा मुहारा मोड़ के कदों आवेगा गैरां दे संग तुरी चले आए अपने का दिल तोड़ के कदों आवेगा मुहारा कदों आवेगा हैरिया मेरे प्यार यारी झूठिया कौल करार दे आवे हैरिया मेरे प्यार दे आवे झूठिया कौल करार दे आवे अपना बेड़ा पार ला ले आई साडी बेड़ी
ਅੱਛਾ ਜੀ, ਉਧਰੋਂ ਚਾਹ ਧਰੀ ਹੋਈ ਹੈ, ਚਾਹ ਵੀ ਸਾਡੀ ਲਵੇ ਲੱਗ ਗਈ। ਚਾਹ, ਹਾਂ ਚਾਹ ਅਸੀਂ ਪੀਂਦੇ ਆ। ਤੇ ਇੱਕ ਫਰਮਾਇਸ਼ ਮੈਂ ਲੱਗਿਆ ਕਰਨ, ਜੇ ਪੂਰੀ ਕਿਤੇ ਕਰਦੇ ਮੁੰਡਿਆ, ਤੂੰ ਗਾਂ ਨੂੰ ਹੋ। ਹਾਂ ਤੂੰ ਗਾਂ ਹੋ, ਇੱਥੇ ਮੇਰੇ ਵਾਲੀ ਥਾਂ ਤੇ ਆ ਜਾ। ਤੂੰ ਉੱਥੇ ਚੱਲ ਜਾ, ਤੂੰ ਆ ਉੱਥੇ ਚੱਲ ਜਾ। ਹਾਂਜੀ ਇਹ ਵੀ फुर्सत मिले बुला लिया कर। चल जी कैसी फरमाइश है? क्या बात है, फड़ में चिमटा फट गया, चिमटा मठा रख दिया तू मैं आ गया जी, आ गया मैं आ गया। चिमटा मैनू दे दे, मैं बजा लूं। बजा लो जी, तुसी बजा लो। हां भाई जाओ फुर्सत मिले बुला लिया कर, दुनिया के गम बुला लिया कर। फुर्सत मिले बुला लिया कर, दुनिया के गम बुला लिया कर। दो घड़ियां कोल बैके तू, दो घड़ियां कोल बैके सानू हाल दिल सुना लिया कर। फुर्सत मिले बुला लिया कर, दुनिया के गम बुला लिया कर। दो घड़ियां कोल बैके ते, दो घड़ियां कोल बैके ते सानू हाल दिल सुना लिया कर। फुर्सत मिले बुला लिया कर, दुनिया दे गम बुला लिया कर। तेरा प्यार मेरी जिंदगी, तू है मेरे दिल दा चैन। किते सुने ना जानिया लोकी जो मर्जी कह। तेरा प्यार मेरी जिंदगी, तू है मेरे दिल दा चैन। किते सुने ना जानिया लोकी जो मर्जी कह। ये दिल उदास हो जावे, ये दिल उदास हो जावे, नजरा दे दिल खा लिया कर। दुनिया के गम बुला लिया कर, फुर्सत मिले बुला लिया कर, दुनिया के गम बुला लिया कर। तेनू प्यार दी तलाश सी, मैनू तेरा इंतजार। इस कम दी सारी दोस्ती, जे तू होवे बेकरार। तेनू प्यार दी तलाश सी, मैनू तेरा इंतजार। इस कम दी सारी दोस्ती, ये तू होवे बेकरार। शायद इलाज हो जावे, शायद इलाज हो जावे, जख्म जिगर बगा लिया कर। फुर्सत मिले बुला लिया कर, दुनिया के गम बुला लिया कर। फुर्सत मिले बुला लिया कर, दुनिया के गम बुला लिया कर। वो दो घड़ियां कोल बैके ते, दो घड़ियां कोल बैके ते सानू हाल दिल सुना लिया कर। फुर्सत मिले बुला लिया कर, दुनिया के गम बुला लिया कर। पता लगा भी कि भाई ये सफर करके आए। मैं कहना बह जा करा।
ਇੱਕ ਵਾਰੀ ਡਾਰੀ ਮਰਾਤੀ ਥੋੜਾ ਜਿਹਾ ਜ਼ਿਆਦਾ ਹੋ ਗਿਆ ਜੀ ਥੋੜਾ ਜਿਹਾ ਇੱਕ ਵਾਰੀ ਝੰਗ ਲੈ ਗਏ ਹਾਂ ਡਰਾਈ ਚ ਨਾ ਤੇ ਲੈ ਗਏ ਵਾਹ 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 ਕੀ ਚਾਚਾ 70 ਬਹੁਤ ਸੋਹਣੀ ਆ ਅੱਜ ਤਾਂ ਯੂਸਫ ਨੇ ਵੀ ਨਾ ਕਮਾਲ ਕਰਦੇ ਕਮਾਲ ਸੂਰ ਮਲੰਗੀ ਵਾਲੀਆਂ ਕੱਟਾਂ ਮਾਰੀਆਂ ਆ ਫੜੋ ਜੀ ਮੈਂ ਕੀ ਦੱਸੋ ਜੀ ਮੈਂ ਉਹ ਅੱਛਾ ਉਹ ਦੇਖੋ ਜੀ ਅਸੀਂ ਤਾਂ ਹੁਣ ਸੁਣ ਰਹੇ ਆ ਦੇਖ ਰਹੇ ਆ ਸਾਹਮਣੇ ਬਹਿ ਕੇ ਆ ਲਵੋ ਜੀ ਨਾਲ ਜਿਹੜੀ ਚੱਸ ਸਾਹਮਣੇ ਬਹਿ ਕੇ ਸੁਣਨ ਦੀ ਹੈ ਨਾ ਉਹ ਨਹੀਂ ਆਣੀ ਹਾਂ ਲਾਈਫ ਦੇ ਵਿੱਚ ਨਾ ਜੀ ਫਿਰ ਉਹ ਚੱਸ ਨਹੀਂ ਨਾ ਹੁਣ ਜਿੱਦਾਂ ਅਸੀਂ ਅੱਖਾਂ ਨਾਲ ਹਰ ਸ਼ਾਇਦ ਦੇਖ ਰਹੇ ਆ ਕੋਈ ਪੂਰਾ ਪਰਾਂ ਇਹ ਤਾਂ ਉਹ ਗੱਲ ਆ ਵੀ ਉਹ ਨਾ ਕੋਈ ਅੱਛਾ ਉਹ ਕੋਈ ਨਾ ਬੰਦਾ ਸੁੱਤਾਇਆ ਸੀ ਆ ਠੀਕ ਹੈ ਜੀ ਤੇ ਉਹ ਰਾਤ ਨੂੰ ਜਦੋਂ ਅੱਖ ਖੁੱਲੀ ਨਾ ਤੇ ਗਵਾਂਡੀਆਂ ਜਨਾਬ ਨਾਲ ਦੇ ਪਿੰਡ ਢੋਲ ਵੱਜੇ ਉਹ ਘੁੰਮਰ ਲੱਗੇ ਖੇਡਣ ਤੇ ਹੁਣ ਉਹ ਵੀ ਬੇਲੀ ਘੁੰਮ ਰਹੀ ਸੀ ਤੇ ਦਿਲ ਕਰੇ ਘੁੰਮਰ ਖੇਡਣ ਨੂੰ ਵੀ ਮੈਂ ਤਾਂ ਢੋਲ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਹੁੰਦਾ ਬਾਜ ਨਸ਼ਾ ਹੁੰਦਾ ਬੰਦੇ ਨੂੰ ਇਧਰ ਸ਼ੌਕ ਜਿਹੜਾ ਵੀ ਹੋਵੇ ਤੇ ਉੱਠਿਆ ਬਿਸਤਰਾ ਜਨਾਬ ਛੰਡਿਆ ਤੇ ਕੋਠੇ ਤੇ ਚੜ ਗਿਆ ਹੁਣ ਕੋਠੇ ਤੇ ਚੜ ਕੇ ਜਨਾਬ ਘੁੰਮਰ ਨੂੰ ਜੁੜਿਆ ਖੜਾ ਕਹਿੰਦਾ ਇੱਥੇ ਕੀਤੀ ਉੱਥੇ ਇੱਥੇ ਕੀ ਦੇ ਉੱਥੇ ਕੀ ਇੱਥੇ ਕੀ ਦੇ ਉੱਥੇ ਕੀ ਇੱਥੇ ਕੀ ਉਹਨੇ ਕਿਹਾ ਭਾਈ ਸਾਡਾ ਵੀ ਇਹ ਨਾ ਸਿਨਿਆ ਵੀ ਸੁਣਨ ਵਾਲਿਆਂ ਨੇ ਵੀ ਤੁਸੀਂ ਉੱਥੇ ਬਹਿ ਕੇ ਸੁਣ ਲਓ ਅਸੀਂ ਇੱਥੇ ਬਹਿ ਕੇ ਸੁਣ ਲਿਆ ਪਰ ਚਾਸ ਇਦਾਂ ਹੀ ਆਏਗੀ ਤੁਹਾਨੂੰ ਵੀ ਜਿਵੇਂ ਸਾਨੂੰ ਆ ਰਹੀ ਹੈ ਪੂਰੀ ਗੱਲ ਕੀਤੀ ਆ ਪਿਛਲੀ ਨਾ ਜਿਹੜੀ ਆਪਾਂ ਇੱਥੇ ਮੌਸੀਕੀ ਕੀਤੀ ਹੈ ਹਾਂਜੀ ਹਾਂਜੀ ਬੰਦਾ ਇੱਕ ਦੇਖਣਾ ਦੱਸਦਾ ਕਹਿੰਦਾ ਅਸੀਂ ਲਾ ਕੇ ਨਾ ਉੱਥੇ ਤੇ ਅਸੀਂ ਉੱਥੇ ਧਮਾਲ ਖੇਡਦੇ ਰਹੇ ਕੀ ਬਾਤ ਇੱਥੇ ਕੀ ਤੇ ਉੱਥੇ ਕੀ ਵਾਹ ਬੂਟੇ ਵਾਹ ਬਹੁਤ ਅੱਛੇ ਉਹ ਮੈਂ ਛਾਪ ਮਿਲੇ ਬੁਲਾ ਲਿਆ ਕਰ ਉਹ ਛਾਪੀ ਸਾਡੀ ਇੱਧਰ ਗਈ ਸੀ ਮੁੜ ਕੇ ਆਈ ਨਹੀਂ ਤੈਨੂੰ ਕਿਹਾ ਸੀ ਇਹਨੇ ਨਹੀਂ ਦੇ ਕੇ ਮੋੜ ਲਿਆ ਇਹ ਤਾਂ ਦੁਨੀਆ ਬਹੁਤ ਇਕੱਠੀ ਹੋਈ ਬਾਹਰ ਦੁਨੀਆ ਬਹੁਤ ਆ ਗਈ ਦੁਨੀਆ ਬਾਹਰ ਬਹੁਤ ਬੈਠੀ ਆ ਬਹੁਤ ਦੁਨੀਆ ਅੱਛਾ ਜੀ ਗੱਲ ਇਹ ਆ ਚਾਚਾ ਸਿੱਟੀ ਉਰਾ ਅੱਛਾ ਗੀਤ ਹੁਣ ਵੀ ਅਖੀਰ ਆ ਰਿਹਾ ਬਰੂਦ ਹੀ ਆ ਰਿਹਾ ਜਿਹੜਾ ਗੀਤ ਆ ਨਾ ਸਮਝੋ ਬਰੂਦ ਹੀ ਆ ਹਾਂਜੀ ਹਾਂਜੀ ਬਿਸਮਿਲ੍ਲਾ ਬਿਸਮਿਲ੍ਲਾ ਦੇ ਦੋ ਜੀ ਦੇ ਦੋ ਜੀ ਉਧਰ ਦਿਓ ਜਿਹੜੇ ਰਹਿ ਗਏ ਕਿਹੜਾ ਰਹਿ ਗਿਆ ਚਾਚਾ ਸੁਲੇਮਾਨ ਤੇ ਉਧਰ ਮੰਗ ਚਾਹ ਲੈ ਲਓ ਨਾ ਤੁਹਾਡੇ ਕੋਲ ਹੈਗੀ ਆ ਮਾਲੇ ਚਾਹ ਹੈਗੀ ਅੱਛਾ ਚਾਹ ਫਿਰ ਇੱਧਰ ਤਾਂ ਹੋ ਗਈ ਇੱਧਰ ਉਧਰ ਦੇ ਚਾਹ ਲਓ ਜੀ ਚਾਹ ਇੱਕ ਵਾਰੀ ਪੀ ਲਈਏ ਜੀ ਬੰਦੇ ਬੂੰਦੀ ਖਾ ਲੈਣ ਚਾਹ ਪੀ ਲੈਣ ਨਿਮਕ ਪਾਰੇ ਖਾ ਲੈਣ ਤੇ ਹੁੱਕੇ ਦਾ ਸੂਟਾ ਲਾ ਲੈਣ ਤੇ ਫਿਰ ਜੁੜਦੇ ਆ ਦੁਬਾਰਾ ਸਿਫਰ ਤੋਂ ਸ਼ੁਰੂ ਹੁੰਨੇ ਆ ਨਵੇਂ ਸਿਰੇ ਤੋਂ ਐਸਾ ਗੀਤ ਆ ਰਿਹਾ ਕੀ ਬਾਤ ਮੈਂ ਥੋੜਾ ਗੋਲ ਆ ਨਾ ਮੈਂ ਤਾਂ ਥੱਲੇ ਉੱਤੇ ਰਹਿੰਦੇ ਆਸਰੇ ਕਰ ਰਿਹਾ ਦਿਲ ਦਰਿਆ ਤੇ ਸਮੁੰਦਰਾ ਡੂੰਗੇ ਤੇ ਭਲਾ ਕੌਣ ਦਿਲਾਂ ਦਿਆਂ ਜਾਣੇ ਮਨਜ਼ੂਰ ਮਿਆ ਦਿਲ ਆਥੇ ਦੀਏ ਉਹ ਜਿੱਥੇ ਗਿਲਾ ਕਦਰ ਵੀ ਜਾ ਜਾਵੇ ਤਨ ਹਾਂਜੀ ਤੁਸੀਂ ਕੌਣ ਆ ਮੈਂ ਤੇ ਅੱਛਾ ਤੁਸੀਂ ਉਹ ਕਾਟੀ ਹੋ ਜਾਏਗੀ ਸ਼ੇਰ ਹੋਣੇ ਸੁਣਾ ਤੂੰ ਗੌੜਾ ਤੂੰ ਤੇਰਾ ਕਿਸੇ ਵਾਰੀ ਚੁੱਕ ਲੈਣਾ ਸੀ ਗਾਣਾ ਕਾਲੇ ਕਾਮ ਆਇਆ ਉਹ ਸਜਣੀ ਗਰੀਬ ਹੋਵੇ ਤੇ ਨਾ ਮਾਰੀਏ ਥਾਂ ਮਾਇਆ ਬਾਹੋਂ ਫੜਿਆ ਕੀਤੀਆਂ ਮਿੰਨਤਾਂ ਜਾਣਦੇ ਗੱਲਾਂ ਬੀਤੀਆਂ ਤੇ ਪਾਵਾਂ ਮੈਂ ਤਰਲੇ ਬੜੇ ਬਾਹੋਂ ਫੜਿਆ ਕੀਤੀਆਂ ਮਿੰਨਤਾਂ ਜਾਣਦੇ ਗੱਲਾਂ ਬੀਤੀਆਂ ਤੇ ਪਾਵਾਂ ਮੈਂ ਤਰਲੇ ਬੜੇ ਯਾਰੋ ਕਹਿਦੀ ਓਏ ਆਪਣੀ ਭਾਬੀ ਨੂੰ ਸਾਡੇ
ਹਾਏ ਸਾਡਾ ਨਾਲ ਲੜਿਆ ਕਰੇ ਬਾਹੋਂ ਫੜਿਆ ਬੀਬੀਆਂ ਦੇ ਨਾਲ ਲੜਿਆ ਅੱਛਾ ਜੀ ਕਾਬਲੇ ਗੌਰ ਕਾਬਲੇ ਗੌਰ ਦੀ ਹਾਂਜੀ ਹਾਂਜੀ ਬਾਹੋਂ ਫੜਿਆ ਕੀਤੀਆਂ ਮਿੰਨੀ ਪੰਜਾਂ ਦੇ ਗੱਲਾਂ ਬੀਬੀਆਂ ਦੇ ਨਾਲ ਮਾਰਾ ਚਰਲੇ ਬੜੇ ਯਾਰੋ ਕਹਿ ਦੇ ਆਪਣੀ ਭਾਬੀ ਨੂੰ ਨਾ ਸਾਡੇ ਨਾਲ ਹੀ ਲੜਿਆ ਕਰੇ ਨਾ ਸਾਡਾ ਨਾਲ ਹੀ ਲੜਿਆ ਕਰੇ ਇਧਰ ਉਸਿਆਂ ਨੂੰ ਤੁਸੀਂ ਨਹੀਂ ਜਾਣਦੇ ਬੜੇ ਵੱਲ ਘੁੰਮਦੇ ਕਿਆਂ ਨੂੰ ਜਾਣਦੇ ਇਧਰ ਉਸਿਆਂ ਨੂੰ ਤੁਸੀਂ ਨਹੀਂ ਜਾਣਦੇ ਬੜੇ ਵੱਲ ਖਾਂਦੇ ਕਿਆਂ ਨੂੰ ਜਾਣਦੇ ਅਸੀਂ ਮਾਰਨੇ ਆ ਇਹੋ ਜੀ ਜਵਾਨੀ ਮਸਤਾਨੀ ਕਰਦੀ ਏ ਨਖਰੇ ਬੜੇ ਯਾਰੋ ਖੇਡੀ ਆਪਣੀ ਆਪਣੀ ਸਾਡੇ ਨਾਲ ਲੜਿਆ ਕਰੇ ਹਾਏ ਸਾਡਾ ਦਿਲ ਲੜਿਆ ਕਰੇ ਸਾਡਾ ਦਿਲ ਲੜਿਆ ਕਰੇ ਡਾਲੋ ਮੰਜੀਆਂ ਫੇਰ ਲੋ ਕੰਗੀਆਂ ਤੇ ਬਿਸਤਰ ਕੌਣ ਕਰੇ ਯਾਰੋ ਕਹਿਦੀ ਆਪਣੀ ਭਾਬੀ ਨੂੰ ਨਾ ਸਾਡੇ ਨਾਲ ਲੜਿਆ ਕਰੇ ਹਾਏ ਸਾਡਾ ਦਿਲ ਲੜਿਆ ਕਰੇ ਅਸੀਂ ਕਦੋਂ ਟਾਈਮ ਆ ਲਾਇਆ ਰਸ਼ਕੇ ਤੇ ਰਸ਼ਾ ਚਲੋ ਫਿਰ ਠੀਕ ਆ ਅਦਾਂ ਹੀ ਸਪੀਕਰ ਮਸ਼ਹੂਰ ਹੋਇਆ ਜਿੱਥੋਂ ਦਾ ਵੇ ਤੂੰ ਹੁਣ ਆਪਣਾ ਸ਼ੁਰੂ ਕਰ ਇੱਕ ਤਾਂ ਡਾਕਟਰ ਬੋਤਲਾਂ ਲਾਉਣ ਵਾਲਾ ਹੈ ਦਰਬਾਰੀ ਰੰਗ ਜੀ ਵਾਹ ਵਾਹ ਬਹੁਤ ਅੱਛੇ ਬਹੁਤ ਅੱਛੇ ਬੋਚਣ ਡੋਰੀ ਦਾ ਪਤਨਾ ਤੇ ਲੋੜਾਇਆ ਬੋਚਣ ਡੋਰੀ ਦਾ ਪਤਨਾ ਤੇ ਲੋੜਾਇਆ ਪਿਛੂ ਦੀਆਂ ਤਾਂਗਾ ਰੋਂਦੇ ਡੋਲ ਨੂੰ ਛੋੜਾਇਆ ਰੋਂਦੇ ਡੋਲ ਨੂੰ ਛੋੜਾਇਆ ਉਸਨ ਡੋਰੀ ਦਾ ਪਤਨਾ ਤੇ ਲੋੜਾਇਆ ਮੇਰੇ ਬੋਛਣ ਦਾ ਰੰਗ ਕਾਲਾ ਕਾਲਾ ਮੇਰੇ ਬੋਛਣ ਦਾ ਰੰਗ ਕਾਲਾ ਮੇਰਾ ਮਾਇਆ ਕਰਮਾ ਵਾਲਾ ਬੋਛਣ ਡੋਰੀ ਦਾ ਪਤਨਾ ਤੇ ਲੋੜਾਇਆ ਬੋਛਣ ਡੋਰੀ ਦਾ ਪਤਨਾ ਤੇ ਲੋੜਾਇਆ ਚੁੰਦਿਆ ਤਾਂਗਾ ਮਾਇਆ ਹੈ ਚੁੰਦਿਆ ਤਾਂਗਾ ਰੋਂਦੇ ਡੋਲ ਨੂੰ ਛੋੜਾਇਆ ਬੋਛਣ ਡੋਰੀ ਦਾ ਪਤਨਾ ਤੇ ਲੋੜਾਇਆ
ਪੱਲੇ ਪੁੱਲਿਆ ਪੁੱਲਿਆ ਗੋਚਣ ਦੇ ਪੱਲੇ ਪੁੱਲਿਆ ਹੁਣ ਵੇਖ ਕੇ ਮਾਇਆ ਪੁੱਲਿਆ ਗੋਚਣ ਡੋਰਿਆ ਪਤਨਾ ਤੇ ਲੋੜਾਇਆ ਪਿੱਛੋਂ ਦੀਆਂ ਤਾਂਗਾ ਰੋਂਦੇ ਡੋਲ ਨੂੰ ਛੋੜਾਇਆ ਗੋਚਣ ਡੋਰਿਆ ਪਤਨਾ ਤੇ ਲੋੜਾਇਆ ਮੇਰੇ ਮੋਚਣ ਦਾ ਮੈਂ ਮੋਚਣ ਲਿਆ ਬਜ਼ਾਰੋਂ ਮੈਂ ਮੋਚਣ ਲਿਆ ਬਜ਼ਾਰੋਂ ਮੇਰਾ ਮਾਇਆ ਆਇਆ ਬਾਹਰੋਂ ਪਟਨਾ ਤੇ ਲੋੜਾਇਆ ਮੋਚਣ ਡੋਰੀਆ ਪਟਨਾ ਤੇ ਲੋੜਾਇਆ ਪਿਛੁਦੀਆਂ ਤਾਂਗਾ ਵੇ ਮਾਇਆ ਪਿਛੁਦੀਆਂ ਤਾਂਗਾ ਰੋਂਦੇ ਡੋਲ ਨੂੰ ਛੋੜਾਇਆ ਮੋਚਣ ਡੋਰੀਆ ਪਟਨਾ ਤੇ ਲੋੜਾਇਆ